ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਫੇਸਬੁੱਕ, ਟੈਲੀਫੋਨ, ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਮੰਗਲਵਾਰ ਤੇ ਮਈ ਦੀ 8 ਤਰੀਕ ਹੈਗੀ ਆ ਤੇ ਸਟੂਡੀਓ 'ਚ ਸਾਡੇ ਹੁਣ 8:34 ਹੋ ਚੁੱਕੇ ਆ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਤੇ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਜਿਹੜਾ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ। ਧੰਨਵਾਦ ਕਰਦੇ ਹਾਂ ਸਾਰੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਨ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਸਰੋਤਿਓ, ਅੱਜ ਜਿਹੜਾ ਟੀਚਰ ਐਪਰੀਸ਼ੀਏਸ਼ਨ ਡੇ ਹੈਗਾ ਆ ਪੂਰੇ ਅਮਰੀਕਾ ਦੇ ਵਿੱਚ। ਜਦੋਂ ਆਪਣਾ ਤੁਸੀਂ ਬੱਚਿਆਂ ਨੂੰ ਹੁਣ ਤਾਂ ਬਹੁਤ ਸਾਰੇ ਛੱਡ ਵੀ ਆਏ ਹੋਣਗੇ ਸਕੂਲਾਂ ਦੇ ਵਿੱਚ, ਜਦੋਂ ਪਿਕਅਪ ਕਰਨ ਜਾਣਾ ਐਟਲੀਸਟ ਥੋੜ੍ਹਾ ਟੀਚਰਾਂ ਦਾ ਥੈਂਕ ਯੂ ਕਰੋ ਜ਼ਰੂਰ। ਤੇ ਜਿਹੜੇ ਜਿੱਥੇ ਵੀ ਬੱਚੇ ਤੁਹਾਡੇ ਸਕੂਲ 'ਚ ਪੜ੍ਹਦੇ ਹੈਗੇ ਆ, ਤਾਂ ਕਿ ਉਹ ਇੰਨੀ ਮਿਹਨਤ ਕਰਦੇ ਤੁਹਾਡੇ ਬੱਚਿਆਂ ਨੂੰ ਗੁੱਡ ਸਿਟੀਜ਼ਨ ਬਣਾਉਣ ਦੇ ਲਈ। ਮਦਰ ਤੋਂ ਬਾਅਦ, ਪੇਰੈਂਟਸ ਤੋਂ ਬਾਅਦ ਜਿਹੜਾ ਕਹਿੰਦੇ ਅਗਲਾ ਗੁਰੂ ਹੁੰਦਾ ਉਹ ਟੀਚਰ ਹੀ ਹੁੰਦਾ ਆ। ਤੇ ਟੀਚਰ ਐਪਰੀਸ਼ੀਏਸ਼ਨ ਡੇ ਦੇ ਉੱਤੇ ਕਹਿੰਦੇ ਭਈ ਜਿੰਨੇ ਵੀ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਸਾਨੂੰ ਜ਼ਰੂਰ ਕੰਟੈਕਟ ਕਰਨਾ ਚਾਹੀਦਾ, ਤਾਂ ਕਿ ਉਹਨਾਂ ਦੀਆਂ ਜਿਹੜੀਆਂ ਵਰਕਿੰਗ ਕੰਡੀਸ਼ਨਸ ਗੁੱਡ ਹੋਣ, ਉਹਨਾਂ ਦੀ ਜਿਹੜੀ ਪੇ ਹੈਗੀ ਆ ਉਹ ਗੁੱਡ ਹੋਵੇ, ਤਾਂ ਕਿ ਜਿਹੜਾ ਪਬਲਿਕ ਐਜੂਕੇਸ਼ਨ ਸਿਸਟਮ ਆ ਉਹਦੀ ਸਪੋਰਟ ਹੋ ਸਕੇ। ਆਪਾਂ ਦੇਖਿਆ ਹੀ ਆ ਪਿਛਲੇ ਮਹੀਨਿਆਂ ਦੇ ਵਿੱਚ ਕਿੰਨੀਆਂ ਸਟੇਟਾਂ ਦੇ ਵਿੱਚ ਜਿਹੜੀ ਆ ਟੀਚਰਾਂ ਵੱਲੋਂ ਸਟ੍ਰਾਈਕਸ ਹੋਈਆਂ ਪਈ, ਉਹਨਾਂ ਨੂੰ ਆਪਣੇ ਹੱਕ ਲੈਣ ਦੇ ਲਈ ਲੜਨਾ ਪੈ ਰਿਹਾ ਹੈਗਾ ਜੀ। ਤੇ ਬਿਲਕੁਲ ਮਈ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਦੂਸਰਾ ਮੰਗਲਵਾਰ ਹੁੰਦਾ ਆ, ਉਸ ਨੂੰ ਟੀਚਰ ਐਪਰੀਸ਼ੀਏਸ਼ਨ ਡੇ ਵਜੋਂ ਜਾਣਿਆ ਜਾਂਦਾ ਆ। ਇਹ ਪੂਰਾ ਵੀਕ ਹੀ ਇਨਫੈਕਟ ਜਿਹੜਾ ਟੀਚਰ ਐਪਰੀਸ਼ੀਏਸ਼ਨ ਵੀਕ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਕਾਂਗਰਸ ਨੇ 1980 ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਆ ਉਹ ਲਾਇਆ ਗਿਆ ਸੀਗਾ। ਉੱਦਾਂ ਵੈਸੇ ਅੰਤਰਰਾਸ਼ਟਰੀ ਜਿਹੜਾ ਟੀਚਰ ਦਿਵਸ ਆ ਉਹ ਹੋਰ ਕਿਸੇ ਦਿਨ ਹੁੰਦਾ ਆ, ਉਹ ਸਤੰਬਰ ਦੇ ਵਿੱਚ ਜਿਹੜਾ ਅਕਤੂਬਰ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਆ। ਪਰ ਅਮਰੀਕਾ ਦੇ ਵਿੱਚ ਜਿਹੜਾ ਟੀਚਰ ਐਪਰੀਸ਼ੀਏਸ਼ਨ ਡੇ ਆ ਉਹ ਅੱਜ ਦੇ ਦਿਨ ਜਿਹੜਾ ਇੱਥੇ ਜਿਹੜਾ ਮਨਾਇਆ ਜਾ ਰਿਹਾ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਜੇ ਤੁਸੀਂ ਆਲਰੇਡੀ ਛੱਡ ਕੇ ਆ ਚੁੱਕੇ ਹੋ, ਚਲੋ ਵਾਪਸ ਚੱਕਣ ਜਾਓਗੇ ਜਾਂ ਜਦੋਂ ਵੀ ਸਮਾਂ ਲੱਗੇ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਜਿਹੜਾ ਵੀ ਕੋਈ ਸਰਵਿਸ ਪ੍ਰੋਵਾਈਡ ਕਰ ਰਿਹਾ ਹੈ, ਵੀ ਇਸ ਸੁਸਾਇਟੀ ਨੂੰ, ਸਮਾਜ ਨੂੰ ਵਧੀਆ ਬਣਾਉਣ ਦੇ ਲਈ। ਚਾਹੇ ਉਹ ਟੀਚਰ ਆ, ਟੀਚਰ ਦਾ ਬਹੁਤ ਵੱਡਾ ਇੱਕ ਯੋਗਦਾਨ ਆ ਕੇਸ ਵਾਲੇ ਪਾਸੇ ਨੂੰ ਜਾਣਾ ਆ। ਜਿਹੜੇ ਵਿਦਿਆਰਥੀ ਨੇ, ਵਿਦਿਆਰਥੀ ਦੇ ਨਾਲ ਉਹਨਾਂ ਦੀ ਨੇੜਤਾ ਕਿੰਨੀ ਹੁੰਦੀ ਆ, ਹਰ ਇੱਕ ਜਿਹੜੇ ਟੀਚਰ ਆ ਉਸ ਨੂੰ ਪਤਾ ਹੁੰਦਾ ਆ ਵੀ ਜਿਹੜੇ ਉਹਨਾਂ ਦੇ ਵਿਦਿਆਰਥੀ ਕੇਸ ਵਾਲੇ ਪਾਸੇ ਨੂੰ ਜਿਹੜਾ ਜਾ ਰਹੇ ਆ। ਸੋ ਉਹਨਾਂ ਦਾ ਵੀ ਇੱਕ ਬਹੁਤ ਅਹਿਮ ਰੋਲ ਆ ਇਸ ਸੁਸਾਇਟੀ ਦੇ ਵਿੱਚ, ਤੇ ਤੁਹਾਡੇ ਬੱਚਿਆਂ ਦੇ ਇੱਕ ਜਿਹੜੇ ਜੀਵਨ ਦੇ ਵਿੱਚ ਬਹੁਤ ਅਹਿਮ ਰੋਲ ਆ। ਚੰਗੇ ਟੀਚਰ ਹੋਣਗੇ ਤਾਂ ਚੰਗੇ ਵਾਲੇ ਪਾਸੇ ਜਿਹੜੇ ਆਟੋਮੈਟਿਕਲੀ ਜਿਹੜੇ ਬੱਚੇ ਆ ਉਹ ਜਾਣਗੇ। ਸੋ ਜ਼ਰੂਰ ਐਪਰੀਸ਼ੀਏਟ ਕਰੋ ਜਿਹੜੇ ਸਕੂਲਾਂ 'ਚ ਵੀ ਤੁਹਾਡੇ ਬੱਚੇ ਜਾ ਰਹੇ ਆ ਉਹਨਾਂ ਟੀਚਰਸ ਦਾ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਨਾਲ ਹੀ ਕਿਹਾ ਵੀ ਉਹਨਾਂ ਦੀਆਂ ਵਰਕਿੰਗ ਕੰਡੀਸ਼ਨਸ, ਉਹਨਾਂ ਦੀਆਂ ਪੇ ਜਿਹੜੀ ਇਕੁਐਲਿਟੀ ਦੇ ਲਈ, ਉਹ ਸਾਰਿਆਂ ਦੇ ਲਈ ਵੀ ਜਿਹੜਾ ਉਹਨਾਂ ਦੇ ਨਾਲ ਹਾਂ ਦਾ ਨਾਰਾ ਮਾਰੋ। ਇਹ ਹੌਸਲਾ ਅਫਜ਼ਾਈ ਵੀ ਟੀਚਰਾਂ ਦੇ ਲਈ ਇੱਕ ਬਹੁਤ ਵੱਡਾ ਕੰਮ ਕਾਰਗਰ ਜੀ। ਬਿਲਕੁਲ, ਕਿਉਂਕਿ ਉਹਦੇ 'ਚ ਕੁਛ ਦੇਣਾ ਲੈਣਾ ਨਹੀਂ। ਅਗਰ ਤੁਸੀਂ ਥੈਂਕ ਯੂ ਕਰੋਗੇ ਟੀਚਰ ਦਾ, ਇੰਨੇ 'ਚ ਅਗਲੇ ਦਾ ਜਿਹੜਾ ਹੁੰਦਾ ਵੀ ਹਾਂ ਠੀਕ ਹੈ ਜੋ ਮੈਂ ਕੰਮ ਕਰ ਰਿਹਾ ਵੀ ਮੇਰੀ ਉਹਦੀ ਐਪਰੀਸ਼ੀਏਸ਼ਨ ਹੋ ਰਹੀ ਹੈਗੀ ਆ। ਪਲੱਸ ਟੀਚਰਸ ਨੂੰ ਵੀ ਪਤਾ ਲੱਗਦਾ ਵੀ ਇਹ ਜਿਹੜੇ ਬੱਚੇ ਦੇ ਪੇਰੈਂਟਸ ਆ ਇਹ ਬਿਲਕੁਲ ਪੂਰੀ ਤਰ੍ਹਾਂ ਇਨਵੋਲਵ ਆ, ਇਹਨਾਂ ਨੂੰ ਪਤਾ ਵੀ ਦੁਨੀਆ 'ਚ ਕੀ ਹੋ ਰਿਹਾ ਹੈਗਾ। ਠੀਕ ਹੈ ਕਿ ਨਹੀਂ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਅੱਜ ਪੂਰੇ ਦੁਨੀਆ ਦੇ ਜਿਹੜੇ ਲੀਡਰ ਆ ਉਹਨਾਂ ਨੇ ਜਿੱਦਾਂ ਕਹਿੰਦੇ ਸਾਹ ਆਪਣੇ ਖਿੱਚੇ ਪਏ ਆ
ਅੱਜ ਤੋਂ ਥੋੜੇ ਸਮੇਂ ਬਾਅਦ ਹੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਅਨਾਉਂਸ ਕਰਨ ਜਾ ਰਹੇ ਹੈਗੇ ਆ ਇਰਾਨ ਡੀਲ ਦੇ ਉੱਤੇ ਭਈ ਜਿਹੜੀ ਇਰਾਨ ਦੀ ਨਿਊਕਲੀਅਰ ਡੀਲ ਸੀਗੀ ਉਹਦੇ ਵਿੱਚ US ਰਹੂਗਾ ਜਾਂ ਨਹੀਂ ਰਹੂਗਾ, ਜਾਂ US ਜਿਹੜਾ ਆ ਉਹ ਇਰਾਨ ਦੇ ਉੱਤੇ ਸੈਂਕਸ਼ਨਸ ਲਾਊਗਾ। ਕੱਲੇ ਕਹਿੰਦੇ ਦੁਨੀਆ ਦੇ ਲੀਡਰ ਨਹੀਂ, ਜਿਹੜੀਆਂ ਵਾਲ ਸਟਰੀਟ ਜਿਹੜੀਆਂ ਸਟਾਕ ਮਾਰਕੀਟਸ ਆ ਉਹਨਾਂ ਨੇ ਵੀ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਆ, ਕਿਉਂਕਿ ਇਹਦੇ ਨਾਲ ਬਹੁਤ ਵੱਡਾ ਅਸਰ ਪੈਣਾ ਹੈਗਾ ਆ। ਕਿਉਂਕਿ ਇਰਾਨ ਦੇ ਨਾਲ ਕਿੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਜਾਂ ਜਿਹੜੇ ਮੁਲਕਾਂ ਦੇ ਸੰਬੰਧ ਹੈਗੇ ਆ ਫਾਈਨੈਂਸ਼ੀਅਲੀ, ਉਹਨਾਂ ਦੇ ਉੱਤੇ ਅਸਰ ਪੈਣਾ ਹੈਗਾ। ਹੁਣ ਤੋਂ ਥੋੜਾ ਸਮਾਂ ਪਹਿਲਾਂ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਇੱਕ ਵਾਰ ਫਿਰ ਇਮੈਨੂਅਲ ਮੈਕਰੋਨ ਜਿਹੜੇ ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਭਈ ਜਿਹੜੀ ਆਪਾਂ ਨੂੰ ਉੱਥੇ ਪੀਸ ਤੇ ਸਟੇਬਿਲਿਟੀ ਚਾਹੀਦੀ ਆ ਮਿਡ ਈਸਟ ਦੇ ਵਿੱਚ, ਤੇ ਸਾਨੂੰ ਜਿਹੜੀ ਆ ਸਪੋਰਟ ਕਰਨੀ ਚਾਹੀਦੀ ਨਿਊਕਲੀਅਰ ਡੀਲ ਦੀ। ਜਦ ਕਿ ਉਹ ਪਿੱਛੇ ਜੇ ਆਏ ਸੀ, ਉਹਨਾਂ ਦਾ ਕਾਫੀ ਵੈਲਕਮ ਕੀਤਾ ਗਿਆ ਸੀ। ਉਸ ਟਾਈਮ ਜਾਂਦੇ ਜਾਂਦੇ ਉਹ ਬਿਆਨ ਦੇ ਗਏ ਸੀ ਵੀ ਮੈਂ ਆਪਣੀ ਕੋਸ਼ਿਸ਼ ਤਾਂ ਪੂਰੀ ਕੀਤੀ ਆ, ਪਰ ਮੈਨੂੰ ਲੱਗਦਾ ਨਹੀਂ ਹੈ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਆ ਉਹ ਆਪਣਾ ਮਨ ਚੇਂਜ ਕਰਨਗੇ। ਜੀ ਬਿਲਕੁਲ। ਸੋ ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੇਗੀ। ਇਹਦੇ ਨਾਲ ਇੱਕ ਜਿਹੜੀ ਤੇਲ ਨੂੰ ਲੈ ਕੇ ਹਰਜੋਤ ਸਿੰਘ ਜੀ ਉਹ ਵੀ ਉਹ ਕਹਿ ਲਓ ਵੀ ਸ਼ਸ਼ੋਪਨ ਦੇ ਵਿੱਚ ਹੀ ਆ ਸਾਰੇ ਜਾਣੇ ਇਹਦੇ ਨਾਲ ਵੀ, ਕਿਉਂਕਿ ਈਰਾਨ ਨੂੰ ਡਿਸੀਜਨ ਲੈ ਕੇ ਹੋਣਾ ਆ ਤੇ ਈਰਾਨ ਤੋਂ ਵੀ ਬਹੁਤ ਸਾਰਾ ਤੇਲ ਜਿਹੜਾ ਕੱਢਿਆ ਜਾਂਦਾ ਆ। ਈਰਾਨ ਇੱਕ ਵੱਡਾ ਸਪਲਾਇਰ ਹੈਗਾ ਆ ਜਿਹੜਾ ਕੱਚੇ ਤੇਲ ਦਾ। ਸੋ ਉਹਦੇ ਕਰਕੇ ਕੀ ਹੋਇਆ ਆ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਆ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਿਆ ਗਿਆ ਆ, ਤੇ 2014 ਤੋਂ ਬਾਅਦ ਦੇ ਵਿੱਚ ਹੁਣ ਤੱਕ ਇਹ ਸਭ ਤੋਂ ਜਿਹੜੀ ਹਾਈਐਸਟ ਪ੍ਰਾਈਸ ਜਿਹੜੇ ਕੱਚੇ ਤੇਲ ਦੀ ਆ ਉਹ ਦੇਖੀ ਗਈ ਆ। ਤਕਰੀਬਨ ਜਿਹੜਾ ਆ 70 ਤੋਂ $75 ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਜਿਹੜੀਆਂ ਕੀਮਤਾਂ ਆ ਇਸ ਟਾਈਮ ਕੱਚੇ ਤੇਲ ਦੀਆਂ ਹੋ ਚੁੱਕੀਆਂ ਆ। ਸੋ ਜੇ ਇਹ ਡੀਲ ਦੇ ਵਿੱਚੋਂ ਬਾਹਰ ਆਉਂਦੇ ਆ ਤੇ ਈਰਾਨ ਆਟੋਮੈਟਿਕਲੀ ਤੇਲ ਦੇ ਉੱਤੇ ਵੀ ਜਿਹੜਾ ਪ੍ਰਭਾਵ ਆ ਉਹ ਪਾਊਗਾ, ਤੇ ਆਪਾਂ ਨੂੰ ਪਤਾ ਵੀ ਸਾਰੀ ਦੁਨੀਆ ਤੇਲ ਤੇ ਚੱਲਣ ਦੀ ਆ। ਜੀ ਬਿਲਕੁਲ। ਜਿਹੜੇ ਰਹਿ ਚੁੱਕੇ ਸੈਕਟਰੀ US ਦੇ ਜੌਨ ਕੈਰੀ, ਜਿਨ੍ਹਾਂ ਨੇ ਇਹ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਜਿਹੜੀ ਡੀਲ ਬਣਾਈ ਸੀਗੀ, ਉਹ ਕਹਿੰਦੇ ਵੀ ਸਾਨੂੰ ਇਹ ਡੀਲ ਦੇ ਵਿੱਚੋਂ ਨਿਕਲਣਾ ਨਹੀਂ ਚਾਹੀਦਾ। ਇਹ ਜਿਹੜੀ ਨਿਊਕਲੀਅਰ ਡੀਲ ਹੋਈ ਸੀ ਕੱਲੇ US ਦੀ ਨਹੀਂ, ਹੋਰ ਵੀ ਇਹਦੇ ਵਿੱਚ ਕਈ ਮੁਲਕ ਇਨਵੋਲਵ ਸੀ, ਵੀ ਇਹ ਸੈਂਸ ਨਹੀਂ ਬਣਦੀ ਹੈਗੀ ਜੇ ਉਸ ਡੀਲ ਦੇ ਵਿੱਚੋਂ ਨਿਕਲਦੇ ਹੈਗੇ ਆ। ਪਰ ਸਰੋਤਿਆਂ ਨੂੰ ਯਾਦ ਹੀ ਆ ਵੀ ਪਹਿਲੇ ਦਿਨ ਤੋਂ ਹੀ ਜਦੋਂ ਇਲੈਕਸ਼ਨ ਚੱਲ ਰਹੀ ਸੀ USA ਦੇ ਵਿੱਚ, ਤੇ ਪ੍ਰੈਜ਼ੀਡੈਂਟ ਟਰੰਪ ਦਾ ਮੇਨ ਮੁੱਦਾ ਇਹ ਸੀ ਵੀ ਜਿਹੜੀ ਇਹ ਡੀਲ ਹੋਈ ਆ ਇਹਨੂੰ ਮੈਂ ਸਕ੍ਰੈਪ ਕਰੂੰਗਾ, ਇਹ US ਦੇ ਇਹ ਜਿਹੜੀ ਆ ਹੱਕ ਦੇ ਵਿੱਚ ਹੈ ਨਹੀਂ। ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈਗੇ ਆ ਬੈਂਜਾਮਿਨ ਨੈਤਨਯਾਹੂ, ਉਹਨਾਂ ਨੇ ਕਈ ਡਾਕੂਮੈਂਟ ਇਸ਼ੂ ਕੀਤੇ ਸੀ ਭਈ ਇਸ ਡੀਲ ਦੇ ਤਹਿਤ ਇਰਾਨ ਜਿਹੜਾ ਆ ਉਹਨੂੰ ਇਹ ਕਿਹਾ ਗਿਆ ਸੀ ਵੀ ਉਹ ਨਿਊਕਲੀਅਰ ਬੰਬ ਨਹੀਂ ਬਣਾਊਗਾ, ਤੇ ਅਸੀਂ ਜਿਹੜੀ ਆ ਫਾਈਨੈਂਸ਼ੀਅਲੀ ਜਾਂ ਹੋਰ ਸਪੋਰਟ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਦੇਵਾਂਗੇ। ਪਰ ਉਸ ਡਾਕੂਮੈਂਟਸ ਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਈਰਾਨ ਆ ਉਹ ਨਿਊਕਲੀਅਰ ਬੰਬ ਵੱਲ ਵੱਧ ਰਿਹਾ ਹੈਗਾ ਆ, ਤੇ ਇਸ ਕਰਕੇ ਜਿਹੜੀ ਆ ਕਿਉਂਕਿ ਅੱਜ ਕੱਲ ਜਿਹੜਾ ਇਜ਼ਰਾਈਲ ਆ ਉਹਨਾਂ ਦੇ ਰਿਲੇਸ਼ਨ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬਹੁਤ ਵਧੀਆ ਹੈਗੇ ਆ, ਸੋ ਇਹ ਵੀ ਲੱਗਦਾ ਹੈ ਵੀ ਉਸ ਕਰਕੇ ਵੀ ਜਿਹੜੀ ਆ ਡੀਲ ਇਹ ਤੋੜੀ ਜਾਊਗੀ। ਜੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿਉਂਕਿ ਉਹਨਾਂ ਦੇ ਜਿਹੜੇ ਅਲਾਈਜ਼ ਆ US ਦੇ, ਖਾਸ ਕਰਕੇ ਯੂਰਪੀਅਨ ਦੇਸ਼ ਜਿਨ੍ਹਾਂ 'ਚ ਫਰਾਂਸ, UK ਤੇ ਹੋਰ ਜਰਮਨੀ ਤੇ ਹੋਰ ਯੂਰਪ ਦੇ ਕਈ ਦੇਸ਼ ਆ, ਉਹ ਵੀ ਇਸ ਪੂਰੀ ਡੀਲ ਦੇ ਵਿੱਚ ਸ਼ਾਮਲ ਸੀਗੇ। ਸੋ ਇੱਕ ਇਜ਼ਰਾਈਲ ਨੂੰ ਖੁਸ਼ ਕਰਨ ਦੇ ਲਈ ਉਹ ਆਪਣੇ ਯੂਰਪੀਅਨ ਅਲਾਈਜ਼ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਆਪਣੇ ਸੰਬੰਧਾਂ ਦੇ ਵਿੱਚ ਖਟਾਸ ਲਿਆਊਗਾ। ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਉੱਦਾਂ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਮੈਂ ਤਾਂ ਚਾਹੁੰਦਾ ਆ ਵੀ ਇਹ ਡੀਲ ਜਿਹੜੀ ਆ ਸਿਰੇ ਤੋਂ ਹੀ ਜਿਹੜੀ ਆ ਰੱਦ ਕੀਤੀ ਜਾਵੇ, ਪਰ ਮੈਂ ਨੈਗੋਸੀਏਸ਼ਨ ਦੇ ਲਈ ਤਿਆਰ ਆ ਵੀ ਜੇ ਕੋਈ ਵਧੀਆ ਡੀਲ ਅਸੀਂ ਬਣਾ ਸਕਦੇ ਹੋਏ ਉਹ ਵੀ ਅਸੀਂ ਕਰਨ ਦੇ ਲਈ ਰੈਡੀ ਆ। ਤੇ ਕਹਿੰਦੇ 10 ਸਾਲ ਦਾ ਸਮਾਂ ਉਦਾਂ ਬਹੁਤ ਘੱਟ ਹੁੰਦਾ ਆ। ਜੇ ਕਿਸੇ ਮੁਲਕ ਨੂੰ ਤੁਸੀਂ ਕਹਿੰਦੇ ਹੋ ਵੀ ਉਹ ਆਪਣੇ ਨਿਊਕਲੀਅਰ ਜਿਹੜੇ ਯੂਰੇਨੀਅਮ ਆ ਉਸ ਨੂੰ ਜਿਹੜਾ ਅੱਗੀ ਗੁਣਵੱਤਾ ਕਰਨ ਦੇ ਲਈ, ਤਾਂ ਜੋ ਉਸ ਨੂੰ ਕਹਿ ਲਓ ਵੀ ਮਿਜ਼ਾਈਲਾਂ ਦੇ ਵਿੱਚ ਜਾਂ ਹਥਿਆਰ ਦੇ ਵਜੋਂ ਜਿਹੜਾ ਉਹ ਬਣਾਇਆ ਜਾ ਸਕੇ, ਉਹ ਉਸ ਚੀਜ਼ ਨੂੰ ਰੋਕਣ ਦੇ ਲਈ 10 ਸਾਲ ਬਹੁਤ ਘੱਟ ਸਮਾਂ ਹੁੰਦਾ ਆ। ਤੇ ਆਲਰੇਡੀ 3-4 ਸਾਲ ਤਾਂ ਜਿਹੜੇ ਉਹ ਬੀਤ ਹੀ ਚੁੱਕੇ ਆ, ਤੇ ਅਗਲੇ ਜਿਹੜੇ 5-6 ਸਾਲ ਆ ਉਹ ਝੱਟ ਬੀਤ ਜਾਣੇ ਆ। ਸੋ ਉਹ ਕੰਮ ਜਿਹੜਾ ਗੜਬੜ ਵਾਲਾ ਆ। ਸੋ ਦੇਖਦੇ ਆ ਵੀ ਕੀ ਨੈਗੋਸ਼ੀਏਟ ਹੁੰਦਾ ਆ, ਪਰ ਉੱਦਾਂ ਕਾਫੀ ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਦੀ ਜਿਹੜੀ ਆ ਉਹ ਨਜ਼ਰ ਉਸੇ ਹੀ ਡਿਸੀਜਨ ਦੇ ਉੱਤੇ ਇਸ ਟਾਈਮ ਬਣੀ ਪਈ ਆ। ਜੀ ਬਿਲਕੁਲ। ਜਿਹੜਾ ਈਸਟਰਨ ਟਾਈਮ ਜਿਹੜਾ ਹੈਗਾ ਵਾਈਟ ਹਾਊਸ ਦਾ 2 PM, ਤੇ ਸਾਡੇ ਕੈਲੀਫੋਰਨੀਆ ਦਾ ਟਾਈਮ ਜਿਹੜਾ ਹੋਊਗਾ 11 ਵਜੇ, ਉਸ ਟਾਈਮ ਦੇ ਉੱਤੇ ਜਿਹੜਾ ਆ
ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇੱਕ ਡਿਪਲੋਮੈਟਿਕ ਰੂਮ ਜਿਹੜਾ ਹੈਗਾ ਵਾਈਟ ਹਾਊਸ ਦਾ, ਉਹਦੇ ਵਿੱਚ ਇਹ ਅਨਾਉਂਸ ਕਰਨ ਜਾ ਰਹੇ ਹੈਗੇ ਆ। ਤੇ CNN ਦੇ ਮੁਤਾਬਕ ਕਹਿੰਦੇ ਵੀ ਹੋ ਸਕਦਾ ਹੈ ਵੀ ਉਹ ਜਿਹੜੀਆਂ ਸੈਂਕਸ਼ਨਸ ਆ ਉਹ ਹੋਰ ਜ਼ਿਆਦਾ ਲਾ ਦੇਣ, ਜਿਹੜੀਆਂ ਘਟਾਈਆਂ ਸੀਗੀਆਂ ਉਹ ਦੁਬਾਰਾ ਮੁੜ ਲਾਈਆਂ ਜਾ ਸਕਦੀਆਂ, ਖਾਸ ਕਰਕੇ ਫਾਈਨੈਂਸ਼ੀਅਲ ਜਿਹੜੀਆਂ ਆਰਥਿਕ ਜਿਹੜੀਆਂ ਰੋਕਾਂ ਸੀਗੀਆਂ ਜੀ। ਸੋ ਇਹ ਵੀ ਬੜੀ ਹੈਰਾਨੀ ਦੀ ਗੱਲ ਆ, ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਆ ਹਮੇਸ਼ਾ ਹੀ ਟਵਿੱਟਰ ਦੇ ਉੱਤੇ ਕੋਈ ਨਾ ਕੋਈ ਜਿਹੜਾ ਬਹੁਤ ਜਲਦੀ ਛੱਡਦੇ ਬਿਆਨ, ਪਰ ਕਹਿੰਦੇ ਵੀ ਹੁਣ ਸਾਰਾ ਮੀਡੀਆ ਤੇ ਪੂਰੀ ਦੁਨੀਆ ਇੱਕ ਤਰ੍ਹਾਂ ਨਾਲ ਹੈਰਾਨ ਆ ਵੀ ਬਹੁਤ ਜਿਹੜੇ ਉਹਨਾਂ ਦੇ ਜਿਹੜੇ ਕਲੋਜ਼ ਦੇ ਵਿੱਚ ਵੀ ਲੋਕ ਹੈਗੇ ਆ ਉਹਨਾਂ ਨੂੰ ਵੀ ਨਹੀਂ ਪਤਾ ਵੀ ਉਹ ਕੀ ਕਰਨ ਜਾ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੱਕ ਜਿਹੜਾ ਈਰਾਨ ਦਾ ਮੁਲਕ ਦਾ ਰੌਲਾ ਤਾਂ ਜਦੋਂ ਹੈਗਾ ਹੀ ਹੈਗਾ ਆ, ਦੂਜੇ ਪਾਸੇ ਜਿਹੜੇ ਨਾਰਥ ਕੋਰੀਆ ਦੇ ਨਾਲ ਜਿਹੜਾ ਰੌਲਾ ਆ ਉਹ ਥੋੜਾ ਬਹੁਤਾ ਤਾਂ ਜ਼ਰੂਰ ਸ਼ਾਂਤ ਹੋਇਆ ਆ। ਉਧਰ ਜਿਹੜਾ ਅੱਜ ਨਾਰਥ ਕੋਰੀਆ ਦਾ ਲੀਡਰ ਆ, ਇਹ ਖਬਰਾਂ ਚਾਈਨੀਜ਼ ਮੀਡੀਆ ਰਿਪੋਰਟ ਕਰ ਰਿਹਾ ਆ ਵੀ ਕਿਮ ਯੋਂਗ ਉਨ ਉਸਨੇ ਇੱਕ ਵਾਰੀ ਫੇਰ ਚਾਈਨਾ ਦੇ ਜਿਹੜੇ ਰਾਸ਼ਟਰਪਤੀ ਆ ਜ਼ੀ ਜਿਨਪਿੰਗ ਉਹਨਾਂ ਦੇ ਨਾਲ ਜਿਹੜੀ ਮੁੜ ਮੁਲਾਕਾਤ ਕੀਤੀ ਆ। ਸੋ ਇਹ ਜਿਹੜਾ ਚਾਈਨਾ ਮੀਡੀਆ ਦੇ ਮੁਤਾਬਕ ਕਹਿੰਦੇ ਆ ਵੀ ਜਿਹੜੀ ਉੱਥੇ ਗੱਲਬਾਤ ਹੋਈ ਆ ਚਾਈਨਾ ਦੇ ਰਾਸ਼ਟਰਪਤੀ ਤੇ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦੀ, ਉਹਦੇ ਵਿੱਚ ਕਹਿੰਦੇ ਆ ਵੀ ਕਿਮ ਯੋਂਗ ਉਨ ਅਮਰੀਕਾ ਦੇ ਨਾਲ ਜਿਹੜੇ ਸਾਂਝੇ ਤੌਰ ਦੇ ਉੱਤੇ ਜਿਹੜੇ ਨਿਊਕਲੀਅਰ ਇਸ਼ੂਜ਼ ਆ, ਪਰਮਾਣੂ ਇਸ਼ੂਜ਼ ਆ, ਉਸ ਨੂੰ ਲੈ ਕੇ ਗੱਲਬਾਤ ਕਰੂਗਾ। ਤੇ ਜੇ ਵਾਕਿਆ ਇਦਾਂ ਦੀ ਗੱਲ ਹੋਈ ਤਾਂ ਜਿੱਦਾਂ ਦਾ ਆਪਾਂ ਨੂੰ ਸੁਭਾਅ ਪਤਾ ਹੈ ਆਪਣੇ ਰਾਸ਼ਟਰਪਤੀ ਦਾ, ਉਹ ਗੱਲ ਮੰਨਣ ਯੋਗ ਉਹਨਾਂ ਦੇ ਲਈ ਉਹ ਹੋਣੀ ਨਹੀਂ ਆ ਵੀ ਇਹ ਕਹੂਗਾ ਵੀ ਜੇ ਤੁਸੀਂ ਆਪਣੇ ਇੰਨੇ ਕਹਿ ਲਓ ਵੀ ਨਿਊਕਲੀਅਰ ਪਲਾਂਟ ਬੰਦ ਕਰਦੇ ਹੋ ਜਾਂ ਮਿਜ਼ਾਈਲਾਂ ਖਤਮ ਕਰਦੇ ਹੋ ਤੇ ਮੈਂ ਫਿਰ ਜਿਹੜਾ ਡੀਨਿਊਕਲੀਅਰਾਈਜ਼ ਕਰੂੰਗਾ। ਤੇ ਮੈਨੂੰ ਲੱਗਦਾ ਫਿਰ ਉੱਥੇ ਕਿਤੇ ਤਾੜ ਵਾਲਾ ਕੰਮ ਹੀ ਨਾ ਹੋ ਜਾਵੇ ਵੀ ਅੱਗ ਬਬੂਲੇ ਵਾਲਾ ਕੰਮ ਹੋ ਸਕਦਾ ਹੈ, ਕਿਉਂਕਿ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜੇ ਮੈਨੂੰ ਲੱਗੂਗਾ ਮੀਟਿੰਗ ਦੇ ਵਿੱਚ ਵੀ ਇਹ ਗੱਲ ਸਿਰੇ ਨਹੀਂ ਚੜ ਰਹੀ ਤਾਂ ਮੈਂ ਮੀਟਿੰਗ 'ਚ ਹੀ ਉੱਠ ਕੇ ਆ ਜਾਣਾ ਆ। ਡਰਾਉਣ ਵਾਲਾ ਵਧੀਆ ਤਰੀਕਾ ਹੈ ਇਹਨਾਂ ਦੇ ਡੀਲ, ਐਵੇਂ ਤਾਂ ਨਹੀਂ ਆਰਟ ਆਫ ਡੀਲ ਵਾਲਾ ਇਹਨਾਂ ਦਾ। ਪਰ ਇਹ ਨਾਰਥ ਕੋਰੀਆ ਸਾਊਥ ਕੋਰੀਆ ਦੇ ਚੱਕਰ ਦੇ ਵਿੱਚ ਇਰਾਨ ਵੀ ਇਸੇ ਕਰਕੇ ਰਗੜ ਹੋ ਰਿਹਾ, ਕਿਉਂਕਿ ਜੇ ਇਰਾਨ ਦੇ ਪ੍ਰਤੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਆਪਣਾ ਰਵੱਈਆ ਨਰਮ ਕਰ ਲੈਂਦੇ ਆ ਤੇ ਉਹਦੇ ਨਾਲ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਕਿਮ, ਉਹਨੂੰ ਵੀ ਮੈਸੇਜ ਉਦਾਂ ਦਾ ਹੀ ਜਾਣਾ ਵੀ ਨਹੀਂ ਇਹ ਬੋਲਦੇ ਕੁਝ ਹੋਰ ਆ, ਵੀ ਐਂਡ ਦੇ ਵਿੱਚ ਜਾ ਕੇ ਫਿਰ ਠੰਡੇ ਪੈ ਜਾਂਦੇ ਆ ਕਿ ਨਹੀਂ। ਬਿਲਕੁਲ। ਬਾਕੀ ਜੇ ਆਪਾਂ ਜੇ ਦੇਖਿਆ ਜਾਵੇ ਵੀ ਚਾਈਨਾ ਦੇ ਕਹਿਣ ਮੁਤਾਬਕ ਨਾਰਥ ਕੋਰੀਆ ਆਲਮੋਸਟ ਹਰ ਇੱਕ ਚੀਜ਼ ਜਿਹੜੀ ਉਹ ਕਰਦਾ ਆ। ਨਾਰਥ ਕੋਰੀਆ ਕਹਿਣ ਨੂੰ ਉਹਨਾਂ ਦਾ ਉਹ ਲੀਡਰ ਹੈਗਾ, ਇਦਾਂ ਲੱਗਦਾ ਵੀ ਉਹ ਚਾਈਨਾ ਦੀ ਕਿਤੇ ਨਾ ਕਿਤੇ ਕਠਪੁਤਲੀ ਬਣ ਕੇ ਹੀ ਜਿਹੜਾ ਆ ਉੱਥੇ ਉਹ ਕੰਮ ਕਰ ਰਿਹਾ, ਇੱਕ ਪ੍ਰੋਕਸੀ ਨੇਸ਼ਨ ਜਿਹੜਾ ਬਣ ਕੇ ਹਟਿਆ ਆ। ਜਿੱਦਾਂ ਦੱਸਿਆ ਸੀਗਾ ਤੁਹਾਨੂੰ ਕੁਝ ਸਮਾਂ ਪਹਿਲਾਂ ਵੀ ਜਦੋਂ ਜਿਹੜਾ ਨਿਊਕਲੀਅਰ ਇਹਨਾਂ ਨੇ ਟੈਸਟ ਕਰ ਰਹੇ ਸੀਗੇ ਮਿਜ਼ਾਈਲ ਦਾ, ਤੇ ਇੱਕ ਇਹਨਾਂ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਸੀਗੀ ਪਹਾੜ ਸੀਗਾ, ਉੱਥੇ ਉਹ ਟੋਟਲ ਦਾ ਟੋਟਲ ਖਰਾਬ ਹੋ ਗਿਆ ਸੀਗਾ ਤੇ ਉਹਦੇ ਕਰਕੇ ਬਹੁਤ ਸਾਰਾ ਜਿਹੜੀ ਰੇਡੀਏਸ਼ਨ ਆ ਚਾਈਨਾ ਵਾਲੇ ਪਾਸੇ ਨੂੰ ਆ ਰਹੀ ਸੀ। ਤੇ ਉਦੋਂ ਤੋਂ ਚਾਈਨਾ ਨੇ ਜ਼ਿਆਦੀਆਂ ਅੱਖਾਂ ਜਿਹੜੀਆਂ ਨਿਊਕਲੀਅਰ ਨਾਰਥ ਕੋਰੀਆ ਨੂੰ ਦਿਖਾਈਆਂ ਸੀਗੀਆਂ ਵੀ ਭਾਈ ਇਹ ਬੰਦ ਕਰੋ ਤੁਸੀਂ ਆਪਣਾ ਨਿਊਕਲੀਅਰ ਵਾਲਾ ਕੰਮ, ਵੀ ਸਾਡੇ ਲੋਕਾਂ ਨੂੰ ਤੁਸੀਂ ਖਰਾਬ ਕਰ ਰਹੇ ਹੋ। ਤੇ ਇਹਦੇ ਚੱਲਦਿਆਂ ਹੀ ਆਈ ਥਿੰਕ ਇਹ ਝੁਕਿਆ ਸੀਗਾ ਇੰਨਾ ਜ਼ਿਆਦਾ, ਡੰਡਾ ਜਿਹੜਾ ਚਾਈਨਾ ਦਾ ਬਹੁਤ ਸਟਰੋਂਗ ਆ। ਤੇ ਹੁਣ ਬਿਲਕੁਲ ਮੁਲਾਕਾਤ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਇੱਕ ਵਾਰੀ ਫੇਰ ਆਈ ਥਿੰਕ ਟਿਪਸ ਲੈਣ ਗਿਆ ਆ, ਤੇ ਜਾਂ ਚਾਈਨਾ ਵਾਲੇ ਦੱਸਣਗੇ, ਰਾਸ਼ਟਰਪਤੀ ਦੱਸਣਗੇ ਵੀ ਉਹਨਾਂ ਦੇ ਨਾਲ ਕਿੱਦਾਂ ਗੱਲ ਕਰਨੀ ਆ ਤੇ ਕਿਵੇਂ ਗੱਲ ਕਰਨੀ ਆ, ਕਿਉਂਕਿ ਖੁਦ ਜਿਹੜੇ ਚਾਈਨਾ ਦੇ ਰਾਸ਼ਟਰਪਤੀ ਆ ਉਹ ਵੀ ਕਈ ਵਾਰੀ ਜਿਹੜੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰ ਚੁੱਕੇ ਨੇ। ਜੀ ਬਿਲਕੁਲ। ਸੋ ਕਹਿੰਦੇ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਚੇਂਜ ਆਉਂਦੀ ਆ। ਜਨਵਰੀ 1 ਨੂੰ ਜਿਹੜਾ ਕਿਮ ਜੋਂਗ ਉਨ ਆ ਉਹਨਾਂ ਅਨਾਉਂਸ ਕੀਤਾ ਸੀ ਵੀ ਸਾਡੀਆਂ ਜਿਹੜੀਆਂ ਮਿਜ਼ਾਈਲਸ ਹੈਗੀਆਂ ਉਹ ਰੈਡੀ ਹੈਗੀਆਂ ਤੇ ਕਿਸੇ ਵੀ ਟਾਈਮ ਯੂਨਾਈਟਿਡ ਸਟੇਟਸ ਦੇ ਕਿਸੇ ਵੀ ਹਿੱਸੇ 'ਚ ਹਿੱਟ ਕਰ ਸਕਦੀਆਂ ਹੈਗੀਆਂ। ਤੇ ਮਾਰਚ ਮਹੀਨੇ 'ਚ ਫਿਰ ਉਹ ਜਿਹੜੇ ਚਾਈਨਾ ਦੇ ਲੀਡਰ ਆ ਉਹਨਾਂ ਦੇ ਨਾਲ ਮਿਲੇ, ਉਹ ਤੋਂ ਬਾਅਦ ਫਿਰ ਕਾਫੀ ਸਟੇਟ ਫਿਰ ਸਾਊਥ ਕੋਰੀਆ ਦੇ ਲੀਡਰ ਦੇ ਨਾਲ ਮਿਲੇ, ਤੇ ਹੁਣ ਫਿਰ ਜਿਹੜੇ ਆ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਮਿਲੇ ਹੈਗੇ ਆ। ਸੋ 4-5 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਐਕਟੀਵਿਟੀ ਜਿਹੜੀ ਹੋਈ ਹੈਗੀ ਆ। ਨਾਰਥ ਕੋਰੀਆ ਤੇ ਸਾਊਥ ਕੋਰੀਆ ਨੂੰ ਅਲੱਗ ਹੋਇਆਂ ਨੂੰ ਲਗਭਗ ਕਹਿੰਦੇ 70 ਸਾਲ ਹੋ ਗਏ ਆ, ਤੇ ਆਪਾਂ ਤਾਂ ਇਹੀ ਆਸ ਕਰਦੇ ਹਾਂ ਵੀ ਪੀਸਫੁਲ ਹੋਵੇ ਉੱਥੇ ਤਾਂ ਰਹਿਣ, ਇਕੱਠੇ ਹੋਣ, ਠੀਕ ਹੈ ਕਿ ਨਹੀਂ। ਜੀ ਜੀ ਬਿਲਕੁਲ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧਦੇ ਹਾਂ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਫਰਨੈਂਡੋ ਵੈਲੀ ਤੇ ਸਿਮੀ ਵੈਲੀ ਦੇ ਨਜ਼ਦੀਕ ਜਿਹੜਾ ਕੈਬਜ਼ੋਨ ਏਰੀਆ ਆ, ਉੱਥੇ ਇੱਕ 4.5 ਤੀਬਰਤਾ ਦਾ ਜਿਹੜਾ ਭੂਚਾਲ ਆ ਉਹ
ਦੇ ਮਾਪਿਆ ਗਿਆ ਹੈ, ਉੱਥੇ ਆਇਆ ਆ ਸੈਨ ਬਰਨਾਰਡੀਨੋ ਮਾਊਂਟੇਨਸ ਦੇ ਵਿੱਚ, ਉਸ ਦੇ ਹੇਠਾਂ ਜਿਹੜਾ ਆਇਆ ਆ। ਤੇ ਵੈਸੇ ਜਿਹੜਾ ਇੱਥੇ ਪਹਿਲੋਂ ਜਿਹੜਾ ਇੱਕ ਭੂਚਾਲ ਤਕਰੀਬਨ 6 ਤੀਬਰਤਾ ਦਾ, ਉਹ 1986 ਦੇ ਵਿੱਚ ਆਇਆ ਸੀਗਾ। ਸੈਨ ਐਂਡਰੀਆਜ਼ ਫਾਲਟ ਜਿਹੜਾ ਆ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਆ, ਜਿਹੜਾ ਅਰਥਕੁਏਕ ਪ੍ਰੋਨ ਇਲਾਕਾ ਇਹ ਹੈਗਾ ਆ। ਆਪਾਂ ਵੀ ਜਿਹੜੇ ਉਸੇ ਦੇ ਅਧੀਨ ਕਿਤੇ ਨਾ ਕਿਤੇ ਨਾਲ ਤਾਰਾਂ ਜਿਹੜੀਆਂ ਇਸ ਹਿਸਾਬ ਨਾਲ ਜੁੜਦੀਆਂ ਵੀ ਜੇ ਕੋਈ ਵੱਡਾ ਭੂਚਾਲ ਉਸ ਵਾਲੇ ਪਾਸੇ ਨੂੰ ਵੀ ਆਉਂਦਾ ਆ ਤਾਂ ਇੱਧਰ ਹੇਵਰਡ ਫਾਲਟ, ਜਿਹੜਾ ਸੈਨ ਐਂਡਰੀਆਜ਼ ਫਾਲਟ, ਇਹ ਸਾਰੇ ਪਾਸੇ ਜਿਹੜਾ ਇਸ ਦਾ ਪ੍ਰਕੋਪ ਜਿਹੜਾ ਉਹ ਦੇਖਿਆ ਜਾ ਸਕਦਾ ਆ। ਪਹਿਲੋਂ 4.9 4.5 ਜਿਹੜਾ ਪਹਿਲੋਂ ਇਸ ਤੋਂ ਜ਼ਿਆਦਾ ਜਿਹੜਾ ਦੱਸ ਰਹੇ ਸੀਗੇ ਤੀਬਰਤਾ ਵੀ ਇਸ ਦੀ ਜ਼ਿਆਦੀ ਆ, ਪਰ ਹੁਣ ਜਿਹੜੀ ਘਟਾ ਕੇ 4.5 ਜਿਹੜੀ ਉਹ ਕੀਤੀ ਗਈ ਆ। ਤੇ ਕਹਿੰਦੇ ਪੂਰੀ ਵੈਲੀ ਦੇ ਵਿੱਚ ਸੈਨ ਫਰਨੈਂਡੋ ਵੈਲੀ ਤੋਂ ਲੈ ਕੇ ਸੈਨ ਡਿਏਗੋ ਤੱਕ ਇਸ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਿਊਯਾਰਕ ਤੋਂ ਆ ਰਹੀ ਹੈਗੀ ਆ। ਨਿਊਯਾਰਕ ਦੇ ਅਟਾਰਨੀ ਜਨਰਲ ਐਰਿਕ ਸ਼ਨਾਈਡਰਮੈਨ ਜਿਹੜੇ ਹੈਗੇ ਆ, ਉਹ ਕਾਫੀ ਲੰਮੇ ਸਮੇਂ ਤੋਂ ਲਿਬਰਲ ਤੇ ਡੈਮੋਕ੍ਰੈਟਿਕ ਹੈਗੇ ਆ, ਚੈਂਪੀਅਨ ਆਫ ਕਹਿੰਦੇ ਵਿਮਨ ਰਾਈਟਸ ਗਿਣੇ ਜਾਂਦੇ ਹੈਗੇ ਆ। ਉਹਨਾਂ ਨੇ ਪਿੱਛੇ ਜਿਹੇ ਉਹ ਆਊਟਸਪੋਕਨ ਫਿਗਰ ਵੀ ਬਣੇ ਸੀ ਮੀ ਟੂ ਮੂਵਮੈਂਟ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਦੇ। ਤੇ ਹੁਣ ਜਿਹੜੇ ਐਰਿਕ ਸ਼ਨਾਈਡਰਮੈਨ ਆ, ਉਹਨਾਂ ਦੇ ਉੱਤੇ ਜਿਹੜੇ ਆ 3 ਜਾਂ 4 ਲੇਡੀਜ਼ ਨੇ ਜਿਹੜੇ ਅਕਿਊਜ਼ ਕੀਤਾ ਹੈਗਾ ਆ ਵੀ ਉਹਨਾਂ ਨੂੰ ਜਿਹੜਾ ਆ ਫਿਜ਼ੀਕਲੀ ਅਬਿਊਜ਼ ਕੀਤਾ ਹੈਗਾ ਆ ਐਰਿਕ ਸ਼ਨਾਈਡਰਮੈਨ ਨੇ। ਦੇਖੋ ਆਪ ਜਿਹੜਾ ਆ ਔਰਤਾਂ ਦੀ ਹੱਕ ਦੀਆਂ ਗੱਲਾਂ ਕਰਦਾ ਹੈ, ਤੇ ਹੁਣ ਕੁਝ ਔਰਤਾਂ ਜਿਹੜੀਆਂ ਉਹੀ ਚੀਜ਼ ਲੈ ਕੇ ਉਸ ਦੇ ਖਿਲਾਫ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਤੇ ਇਸੇ ਦੇ ਚੱਲਦੇ ਉਸ ਨੇ ਹੁਣ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਵੀ ਇਸ ਤੋਂ ਪਹਿਲਾਂ ਜਿਹੜਾ ਉਸ ਨੂੰ ਇੱਕ ਹਿਸਾਬ ਦੇ ਨਾਲ ਬੇਇੱਜ਼ਤ ਕਰਕੇ ਉਸ ਨੂੰ ਨੌਕਰੀ ਤੋਂ ਲਾਉਂਦੇ, ਉਹਨੇ ਖੁਦ ਪਹਿਲਾਂ ਹੀ ਜਿਹੜਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ। ਜਿੱਦਾਂ ਤੁਸੀਂ ਪਹਿਲਾਂ ਹੀ ਦੱਸਿਆ ਵੀ ਕਾਫੀ ਲਿਬਰਲ ਵਿਚਾਰਧਾਰਾ ਵਾਲਾ ਜਿਹੜੇ ਐਰਿਕ ਨਾਂ ਦਾ ਜਿਹੜਾ ਅਟਾਰਨੀ ਜਨਰਲ ਆ ਨਿਊਯਾਰਕ ਦਾ, ਇਹ ਦੇਖਿਆ ਗਿਆ ਸੀਗਾ। ਤੇ ਕਹਿੰਦਾ ਵੀ ਫਿਜ਼ੀਕਲੀ ਅਬਿਊਜ਼ ਦੇ ਇਸ ਦੇ ਉੱਤੇ ਮਲਟੀਪਲ ਵੂਮਨ ਨੇ ਜਿਹੜੇ ਦੋਸ਼ ਆ ਉਹ ਲਾਏ ਨੇ। ਤੇ ਹੁਣ ਨਾਲ ਦੇ ਨਾਲ ਇਹ ਵੀ ਹੈਗਾ ਵੀ ਹੁਣ ਅਟਾਰਨੀ ਜਨਰਲ ਦੀ ਉੱਥੇ ਦੀ ਦੇਖੋ ਕਿਸ ਨੂੰ ਜਿਹੜੀ ਗਾਂ ਜਾ ਕੇ ਭੂਮਿਕਾ ਉੱਥੇ ਮਿਲਦੀ ਆ। ਜੀ ਬਿਲਕੁਲ। ਦੇਖੋ ਇਹ ਤੋਂ ਪਹਿਲਾਂ ਵੀ ਜਿਹੜੀ ਮੀ ਟੂ ਮੂਵਮੈਂਟ ਦੇ ਵਿੱਚ ਕਈ ਹੋਰ ਇੱਕ ਇੱਦਾਂ ਹੀ ਉਹਨਾਂ ਦੀ ਇੱਕ ਹੋਰ ਜਿਹੜੀ ਸੀ ਵਿਮਨ ਜਿਹੜੀ ਉਹਨਾਂ ਦੀ ਚੇਅਰਮੈਨ ਸੀਗੀ, ਚੇਅਰਮੈਨ, ਹਾਂਜੀ, ਉਹ ਵੀ ਇਦਾਂ ਹੀ ਜਿਹੜੀ ਇਨਵੋਲਵ ਹੋਈ ਸੀ। ਸੋ ਕਹਿੰਦੇ ਕੁਛ ਹੈਗੇ ਆ ਤੇ ਕਰਦੇ ਕੁਛ ਹੈਗੇ ਆ। ਪਰ ਇਹਦੇ ਨਾਲ ਜਿਹੜਾ ਆ ਜੇ ਅਟਾਰਨੀ ਜਨਰਲ ਤੱਕ ਦੀ ਪੋਜੀਸ਼ਨ ਵਾਲਾ ਬੰਦਾ ਇਸ ਤਰ੍ਹਾਂ ਹੁੰਦਾ ਆ ਤੇ ਫਿਰ ਬਾਕੀਆਂ ਨੂੰ ਜਿਹੜਾ ਮੈਸੇਜ ਹੈਗਾ ਆ ਉਹ ਕਾਫੀ ਬੁਰਾ ਜਾਊਗਾ। ਬਿਲਕੁਲ, ਰਾਸ਼ਟਰਪਤੀ ਤੋਂ ਲੈ ਕੇ ਤੇ ਥੱਲੇ ਤਾਈਂ ਤੱਕ ਸਾਰਿਆਂ ਦੇ ਉੱਤੇ ਕੁਛ ਏਦਾਂ ਦੇ ਜਿਹੜੇ ਦੋਸ਼ ਆ ਲਗਾਤਾਰ ਅਮਰੀਕਾ ਦੇ ਵਿੱਚ ਲੱਗ ਰਹੇ ਨੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਆਪਾਂ ਇੱਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਏਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ।
ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916 725 4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਉਹ ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ, ਜਿਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਅੱਜ ਟੀਚਰ ਐਪਰੀਸੀਏਸ਼ਨ ਡੇ ਹੈਗਾ, ਜ਼ਰੂਰ ਜਿੱਥੇ ਵੀ ਤੁਹਾਡੇ ਬੱਚੇ ਜਾਂਦੇ ਹੈਗੇ ਆ ਸਕੂਲਾਂ 'ਚ ਉਹਨਾਂ ਦਾ ਧੰਨਵਾਦ ਕਰੋ, ਜਾਂ ਇੱਥੇ ਤੁਹਾਡੇ ਟੀਚਰ ਵੀ ਹੈਗੇ ਆ ਉਹਨਾਂ ਨੂੰ ਵੀ ਇੱਕ ਕਾਲ ਕਰਕੇ ਤੁਸੀਂ ਕਹਿ ਸਕਦੇ ਹੈਗੇ ਆ ਵੀ ਤੁਹਾਡਾ ਧੰਨਵਾਦ, ਆਪਾਂ ਤੁਹਾਡੇ ਕਰਕੇ ਇਸ ਮੁਕਾਮ ਤੇ ਪਹੁੰਚੇ ਹੈਗੇ ਆ। ਜੇ ਕੋਈ ਸਾਡਾ ਸਰੋਤਾ ਇਹਦੇ ਬਾਰੇ ਵੀ ਗੱਲਬਾਤ ਕਰਨੀ ਚਾਹੁੰਦਾ ਹੈ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਲਾਈਵ ਸਾਡਾ ਪ੍ਰੋਗਰਾਮ ਚੱਲ ਰਿਹਾ। ਟੈਲੀਫੋਨ ਨੰਬਰ ਹੈਗਾ 408 272 5200 408 272 5200 ਜੀ। ਤੇ ਆਪਣੇ ਨਾਲ ਜੁੜੇ ਨੇ ਡਾਕਟਰ ਪ੍ਰਗਟ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੋ ਟੀਚਰ ਐਪਰੀਸੀਏਸ਼ਨ ਡੇ ਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਐਲਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਤਕਰੀਬਨ 8 ਸਾਲ ਐਜ਼ ਏ ਸਪੈਸ਼ਲ ਐਜੂਕੇਸ਼ਨ ਵਿੱਚ ਐਜ਼ ਏ ਟੀਚਰ ਏਡ ਦੇ ਕੰਮ ਕੀਤਾ ਹੈ ਜੀ। ਔਰ ਇਹ ਗੱਲ 5 ਮਈ 2014 ਦੀ ਹੈ। ਉਦੋਂ ਮੰਗਲਵਾਰ ਸੀ ਤੇ ਮੈਂ ਆਪਣੀ ਕਲਾਸ ਵਿੱਚ ਪੜ੍ਹਾ ਰਿਹਾ ਸੀ ਤੇ ਇੱਕਦਮ ਦਰਵਾਜ਼ਾ ਖੁੱਲਿਆ ਤੇ ਬਹੁਤ ਸਾਰੇ ਜਿਹੜੇ ਸਕੂਲ ਅਧਿਕਾਰੀ ਸੀ, ਜਿਨ੍ਹਾਂ ਵਿੱਚ ਸੁਪਰਡੈਂਟ ਸੀ, ਹੋਰ ਐਸੋਸੀਏਟ ਸੁਪਰਡੈਂਟ ਸੀ, ਕਿਸੇ ਨੇ ਗੁਲਦਸਤਾ ਫੜਿਆ, ਕਿਸੇ ਨੇ ਪਕਾਨੇ ਫੜੇ, ਕਿਸੇ ਨੇ ਸਰਟੀਫਿਕੇਟ ਤੋਂ ਮੇਰੀ ਕਲਾਸ 'ਚ ਆ ਗਏ ਤੇ ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਅੱਜ ਕੀ ਗੱਲ ਹੈ। ਔਰ ਆਉਂਦੇ ਹੀ ਉਹਨਾਂ ਫਿਰ ਮੈਨੂੰ ਜਿਹੜਾ ਸੁਪਰਡੈਂਟ ਸੀ ਉਹਨਾਂ ਨੇ ਕਿਹਾ, ਮਿਸਟਰ ਸਿੰਘ ਅਸੀਂ ਤੇਰਾ ਕੰਮ ਦੇਖਿਆ ਐਂਡ ਯੂ ਹੈਵ ਬੀਨ
you have been selected as a classified employee of the year. ਜੀ ਉਹਨਾਂ ਨੇ ਮੈਨੂੰ classified employee of the year ਦਾ ਅਵਾਰਡ ਦਿੱਤਾ ਜੀ ਤੇ ਮੈਂ ਮਤਲਬ ਮੈਨੂੰ ਨਹੀਂ ਪਤਾ ਕਿਵੇਂ ਉਹਨਾਂ ਨੇ ਮੈਨੂੰ ਆਬਜ਼ਰਵ ਕੀਤਾ ਜਾਂ ਕਿ ਮੈਨੂੰ ਬਿਲਕੁਲ ਇਸ ਬਾਰੇ ਕੋਈ ਪਤਾ ਨਹੀਂ ਹੈ ਜੀ ਤੇ ਮੈਂ ਉਸ ਤਕਰੀਬਨ ਫਿਰ ਉਹਨਾਂ ਮੈਨੂੰ ਵਿਧੀਵਤ ਸਕੂਲ ਡਿਸਟ੍ਰਿਕਟ ਵਿੱਚ ਵੀ ਬੁਲਾਇਆ ਤੇ ਉੱਥੇ 5-6,000 ਟੀਚਰ ਸੀਗੇ ਤੇ ਉਹਨਾਂ ਦੇ ਵਿੱਚ ਮੈਂ ਇਕੱਲਾ ਹੀ ਦਸਤਾਰਧਾਰੀ ਸਾਂ ਜਿਹਨੂੰ ਇਹ ਦਿੱਤਾ ਗਿਆ ਅਵਾਰਡ ਦਿੱਤਾ ਗਿਆ ਔਰ ਮੈਨੂੰ ਬੜਾ ਮਹਿਸੂਸ ਹੋਇਆ ਤੇ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਆਪਣਾ ਇਮਾਨਦਾਰੀ ਨਾਲ ਜੇ ਕੰਮ ਕਰੀਏ ਤੇ ਜ਼ਰੂਰ ਹੀ ਪ੍ਰਮਾਤਮਾ ਤੇ ਉਹਦਾ ਅਵਾਰਡ ਦਿੰਦਾ ਹੈ। ਅੱਜ ਵੀ ਮੈਂ ਫਿਰ ਸਕੂਲ ਮੈਂ ਤਕਰੀਬਨ ਹਰ ਸਾਲ ਆਪਣੇ ਸਕੂਲ ਰਾਇਹਬਰਗ ਐਲੀਮੈਂਟਰੀ ਸਕੂਲ 'ਚ ਜਾਣਾ ਤੇ ਟੀਚਰਾਂ ਨੂੰ ਥੈਂਕਸ ਕਹਿ ਕੇ ਆਉਣਾ ਤੇ ਹੁਣ ਵੀ ਮੈਂ ਬਸ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਂ ਸਕੂਲ ਜਾ ਰਿਹਾ ਔਰ ਟੀਚਰਾਂ ਦਾ ਥੈਂਕਸ ਕਰਕੇ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਤੇ ਇੱਕ ਵਾਰੀ ਫਿਰ ਸਾਡੇ ਵੱਲੋਂ ਫਿਰ ਤੁਹਾਨੂੰ ਵੀ ਵਧਾਈ ਜੀ ਤੁਸੀਂ ਵਧੀਆ ਜੌਬ ਕੀਤੀ ਆਪਣੀ ਜੀ ਜੀ ਥੈਂਕ ਯੂ ਜੀ ਤੇ ਆਪਣੇ ਅਗਲੇ ਕਾਲਰ ਜੁੜੇ ਨੇ ਗੁਰਦੀਪ ਕੌਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦੀਪ ਕੌਰ ਹੈ ਮੈਂ ਸੈਕਰਾਮੈਂਟੋ ਤੋਂ ਬੋਲ ਰਹੀ ਹਾਂ ਮੈਂ ਵੀ ਇੱਕ ਜਿੱਦਾਂ ਵੀ ਕਹ ਲਓ ਵੀ ਪੰਜਾਬੀ ਅਧਿਆਪਕਾ ਹੈਗੀ ਐਮਏ ਬੀਐਡ ਵਾ ਜੀ ਵੈਸੇ ਮੇਰਾ ਜਿਹੜਾ ਟੌਪਿਕ ਹੈਗਾ ਥੋੜਾ ਵਿਵਾਦਤ ਜਿਹਾ ਹੋਣਾ ਕਿ ਅਸੀਂ ਇੱਥੇ ਪੰਜਾਬੀ ਨੂੰ ਪ੍ਰਮੋਟ ਕਰਦੇ ਹੈਗੇ ਸਕੂਲਾਂ ਵਿੱਚ ਕਲਾਸਾਂ ਲੱਗਦੇ ਪਰ ਇੱਥੇ ਤਾਂ ਕੋਈ ਅਧਿਆਪਕ ਦਾ ਮਾਣ ਸਤਿਕਾਰ ਹੈ ਨਹੀਂ ਸ਼ਾਇਦ ਸਾਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਕਿ ਇਹਨੂੰ ਤਾਂ ਉਹਦੀ ਪੂਰੀ ਉਪਜੀਵਕਾ ਵੀ ਨਹੀਂ ਮਿਲ ਰਹੀ ਹੈ ਨਾ ਜੀ ਹਾਂਜੀ ਬਿਲਕੁਲ ਇਹ ਗੱਲ ਹੈਗਾ ਤਾਂ ਹੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਲਗਾਤਾਰ ਜਿਹੜੇ ਆ ਰੋਸ ਪ੍ਰਗਟ ਕਰ ਰਹੇ ਆ ਜਿਹੜੇ ਲਗਾਤਾਰ ਵਾਕਆਊਟ ਕਰ ਰਹੇ ਆ ਪ੍ਰੋਟੈਸਟ ਕਰ ਰਹੇ ਆ ਤਾਂ ਜੋ ਉਹਨਾਂ ਦੀ ਜਿਹੜੀ ਕਹਿ ਲਓ ਵੀ ਸੈਲਰੀ ਆ ਉਸ ਲੈਵਲ ਦੀ ਹੋ ਸਕੇ ਵੀ ਜਿੰਨੀ ਕਿ ਇਨਫਲੇਸ਼ਨ ਜਿਹੜੀ ਵਧੀ ਹੋਈ ਆ ਹਾਂਜੀ ਨਹੀਂ ਚਲੋ ਸ਼ਾਇਦ ਜਿੱਦਾਂ ਇਹਦੇ ਵਿੱਚ ਮੈਂ ਵੀ ਗੱਲ ਐਡ ਕਰਦੀ ਕਿ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਪਰ ਅਸੀਂ ਸੇਵਾ ਪੇ ਵਲੰਟੀਅਰ ਲੈਣਾ ਚਾਹੁੰਦੇ ਆ ਵੀ ਸ਼ਾਇਦ ਮੈਨੂੰ ਇਹ ਗੱਲ ਚੰਗੀ ਜਿਹੀ ਨਹੀਂ ਲੱਗਦੀ ਜਦ ਕਿ ਮੈਂ ਜਦੋਂ ਆਈ ਸੀ ਇੱਥੇ ਜਾਂ ਮੇਰੇ ਮਨ ਜੱਤੀ ਗੁਰਦੁਆਰੇ ਜਾਓ ਚਲੋ ਥੋੜਾ ਜਿਹਾ ਉਹਨੂੰ ਚੰਗਾ ਲੱਗਦਾ ਹਨਾ ਨਹੀਂ ਭੈਣ ਜੀ ਉਹ ਦੂਜੀ ਗੱਲ ਜਿਹੜੇ ਟੀਚਰ ਉਹ ਜਿਹੜੇ ਗੁਰਦੁਆਰਾ ਸਾਹਿਬ ਆ ਨਾ ਮੋਸਟਲੀ ਵਲੰਟਰੀ ਆ ਜੇ ਤੁਸੀਂ ਇੱਥੇ ਸੈਨੋ ਦੇ ਵੀ ਦੇਖੋ 80-90 ਵਲੰਟਰੀ ਟੀਚਰ ਪਰ ਕਿਉਂਕਿ ਅਸੀਂ ਜੇ ਤੁਸੀਂ ਸਾਡੇ ਸ਼ੋਅ ਸੁਣਦੇ ਆਏ ਆ ਅਸੀਂ ਇਹ ਪਹਿਲੇ ਦਿਨ ਤੋਂ ਰੌਲਾ ਇਸੇ ਕਰਕੇ ਪਾਉਂਦੇ ਆ ਵੀ ਵੋਟਾਂ 'ਚ ਹਿੱਸਾ ਲਓ ਵੱਧ ਤੋਂ ਵੱਧ ਜਦੋਂ ਸਾਡੀ ਕਮਿਊਨਿਟੀ ਜ਼ਿਆਦਾ ਨੰਬਰ 'ਚ ਕਾਊਂਟ ਹੋਊਗੀ ਜਿਹੜੇ ਰੈਗੂਲਰ ਸਕੂਲ ਹੈਗੇ ਹਾਈ ਸਕੂਲ ਉਹਨਾਂ 'ਚ ਪੰਜਾਬੀ ਲੱਗੂਗੀ ਹੁਣ ਪਿੱਛੇ ਫਰਿਜ਼ਨੋ ਦੇ ਵਿੱਚ ਸਕੂਲ ਦੇ ਵਿੱਚ ਪੰਜਾਬੀ ਲੱਗੀ ਹੈਗੀ ਆ ਬੇਕਰਸਫੀਲਡ 'ਚ ਲੱਗੀ ਆ ਸੋ ਨੈਚੁਰਲੀ ਜਿਹੜੇ ਉੱਥੇ ਉਹਨੇ ਟੀਚਰ ਹਾਇਰ ਕਰਨਾ ਪੰਜਾਬੀ ਉਹਨਾਂ ਨੂੰ ਟੀਚਰ ਹੀ ਨਹੀਂ ਲੱਭਦੇ ਸੀ ਪੰਜਾਬੀ ਵਾਲੇ ਜਦੋਂ ਟੀਚਰ ਹਾਇਰ ਕਰਨਾ ਉਹਦੀ ਰੈਗੂਲਰ ਪੇ ਹੀ ਆ ਜਿੰਨੀ 60-70-80,000 ਜਿੰਨੀ ਮੈਥ ਵਾਲੇ ਟੀਚਰ ਦੀ ਆ ਚਾਹੇ ਦੂਜੇ ਦੀ ਆ ਸੋ ਗੁਰੂ ਘਰ ਵਾਲਾ ਕੰਮ ਤਾਂ ਸਾਡਾ ਵਲੰਟਰੀ ਹੁੰਦਾ ਉਹ ਤਾਂ ਸੈਪਰੇਟ ਹੈਗਾ ਆ ਹਨਾ ਹੁਣ ਉਹਦਾ ਆਪਾਂ ਵੀ ਸੇਵਾ ਕਰਦੇ ਆ ਜੀ ਉਹ ਤਾਂ ਡਿਫਰੈਂਟ ਚੀਜ਼ ਆ ਹਾਂਜੀ ਪਰ ਫਿਰ ਵੀ ਸਾਨੂੰ ਇਸ ਗੱਲ ਲਈ ਵੀ ਮੈਨੂੰ ਲੱਗਦਾ ਕਿ ਪਾਰਟਿਸਿਪੇਟ ਕਰਨਾ ਚਾਹੀਦਾ ਵੀ ਸ਼ਾਇਦ ਕੁਛ ਨਾ ਕੁਛ ਮਾਣ ਸਤਿਕਾਰ ਹੋਣਾ ਚਾਹੀਦਾ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਸੋ ਦੂਸਰੇ ਪਾਸੇ ਇਹ ਦੇਖਿਆ ਜਾਵੇ ਵੀ ਕਈ ਵਾਰੀ ਇਹ ਵੀ ਹੁੰਦਾ ਹੈ ਰਾਜਕਨਵੀਰ ਸਿੰਘ ਜੀ ਜਿਹੜੇ ਟੀਚਰਸ ਆ ਜਿੱਦਾਂ ਹੁਣ ਆਪਾਂ ਆ ਰਾਈਟ ਇੰਡੀਆ ਦੇ ਵਿੱਚ ਜੇ ਜਿੰਨੇ ਲੋਕ ਆਪਾਂ ਇੰਡੀਆ ਤੋਂ ਆਏ ਹੈਗੇ ਆ ਉੱਥੇ ਜਿਹੜੀ ਟੀਚਰ ਦੀ ਰਿਸਪੈਕਟ ਆਪਾਂ ਬਹੁਤ ਕਰਦੇ ਹੈਗੇ ਆ ਹਨਾ ਜੀ ਆਪਾਂ ਨੂੰ ਅੱਜ ਦੀ ਮੈਂ 1981 ਦੇ ਵਿੱਚ ਹਾਈ ਸਕੂਲ ਕੀਤਾ ਸੀ ਰਾਈਟ ਜੀ ਸੋ ਮੈਨੂੰ ਅੱਜ ਦੀ ਡੇਟ 'ਚ ਵੀ ਮੇਰੇ ਜਿੰਨੇ ਹਾਈ ਸਕੂਲ ਦੇ ਟੀਚਰ ਆ ਕੱਲੇ ਦਾ ਨਾਮ ਯਾਦ ਆ ਤੇ ਕੱਲੇ ਦਾ ਪਿੰਡ ਯਾਦ ਆ ਵੀ ਇਸ ਸਕੂਲ ਦਾ ਇਸ ਪਿੰਡ ਦਾ ਆਹ ਟੀਚਰ ਮੇਰਾ ਮੈਥ ਦਾ ਸੀ ਹਿਸਟਰੀ ਦਾ ਸਾਇੰਸ ਦਾ ਸੀਗਾ ਹਨਾ ਪਰ ਇੱਥੇ ਉਲਟ ਸਿਸਟਮ ਆ ਇੱਥੇ ਕੀ ਆ ਵੀ ਜਿਹੜਾ ਹਾਈ ਸਕੂਲ ਤੱਕ ਆ ਜਿਹੜੀ ਟੀਚਰ ਦੀ ਰਿਸਪੈਕਟ ਘੱਟ ਕਰਦੇ ਬੱਚੇ ਪਰ ਯੂਨੀਵਰਸਿਟੀ ਦੇ ਵਿੱਚ ਬਹੁਤ ਰਿਸਪੈਕਟ ਕਰਦੇ ਹੈਗੇ ਆ ਇੰਡੀਆ 'ਚ ਉਲਟ ਕੰਮ ਹੈਗਾ ਹਨਾ ਜੀ ਪਰ ਸਟਿਲ ਜਿੱਦਾਂ ਜਿਹੜੇ ਭੈਣ ਜੀ ਕਹਿੰਦੇ ਸੀ ਹਾਂ ਬਿਲਕੁਲ ਹੁਣ ਕਿੱਦਾਂ ਹੁੰਦੀ ਆ ਵੀ ਕਈ ਗੁਰੂ ਘਰਾਂ ਦੇ ਵਿੱਚ ਨਹੀਂ ਉਹਨਾਂ ਦੇ ਕੋਲ ਇੰਨਾ ਬਜਟ ਹੁੰਦਾ ਹੈਗਾ ਵੀ ਉਹ ਟੀਚਰਸ ਨੂੰ ਪੇ ਕਰ ਸਕਣ ਕਈ ਗੁਰੂ ਘਰਾਂ 'ਚ ਵਲੰਟੀਅਰ ਹੁੰਦਾ ਕਈ ਜਗ੍ਹਾ ਪੇ ਵੀ ਕਰਦੇ ਹੈਗੇ ਆ ਠੀਕ ਹੈ ਕਿ ਨਹੀਂ ਪਰ ਜਿੱਦਾਂ ਸਾਡੀ ਪੋਪੂਲੇਸ਼ਨ ਵੱਧ ਰਹੀ ਹੈਗੀ ਆ ਹੁਣ ਸਕੂਲਾਂ ਦੇ ਵਿੱਚ ਪੰਜਾਬੀ ਲੱਗੂਗੀ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਡੇ ਬੇ ਏਰੀਏ ਦੇ ਵਿੱਚ ਜਿਹੜਾ ਸਕੂਲ ਆ ਬਹੁਤ ਸਾਲ ਹੋ ਗਏ ਉੱਥੇ ਪੰਜਾਬੀ ਲੱਗੀ ਹੋਆ ਪੰਜਾਬੀ ਦਾ ਟੀਚਰ ਆ ਸੋ ਉਹ ਟੀਚਰ ਦੀ ਤਨਖਾਹ ਰੈਗੂਲਰ ਆ ਉਹਦੀ ਚਾਹੇ ਕੋਈ ਸਾਇੰਸ ਦਾ ਆ ਮੈਥ ਦਾ ਆ ਇੰਗਲਿਸ਼ ਦਾ ਆ ਰਾਈਟ ਸੋ ਜਿੰਨੀ ਜ਼ਿਆਦਾ ਹੁਣ ਸੈਕਰਾਮੈਂਟੋ ਏਰੀਏ ਤੋਂ ਅਸੀਂ ਭੈਣ ਜੀ ਸੈਕਰਾਮੈਂਟੋ ਏਰੀਏ 'ਚ ਪੰਜਾਬੀ ਪੋਪੂਲੇਸ਼ਨ ਬਹੁਤ ਆ ਉੱਥੇ ਦੇ ਲੋਕਾਂ ਨੂੰ ਵੀ ਰੌਲਾ ਪਾਉਣਾ ਚਾਹੀਦਾ ਆ ਠੀਕ ਹੈ ਕਿ ਨਹੀਂ ਭਈ ਜੀ ਸਾਡੇ ਪੰਜਾਬੀ ਟੀਚਰ ਚਾਹੀਦਾ ਜੇ ਸਟੂਡੈਂਟਸ ਜ਼ਿਆਦਾ ਹੋਣਗੇ ਟੀਚਰ ਉੱਥੇ ਲੱਗੂਗੇ ਤਾਂ ਨੈਚੁਰਲੀ ਜੇ ਟੀਚਰ ਕੋਈ ਹਾਇਰ ਹੋਊਗਾ ਉਹਨੂੰ ਇਦਾਂ ਦੀ ਹੋਊਗੀ ਸੋ ਇਸੇ ਤਰ੍ਹਾਂ ਉੱਥੇ ਜਿਹੜਾ ਇੱਕ ਚਾਰਟਰ ਸਕੂਲ ਖੁੱਲਿਆ ਹੈਗਾ ਆ ਵੈਸਟ ਸੈਕਰਾਮੈਂਟੋ 'ਚ ਉੱਥੇ ਜਿਹੜੇ ਟੀਚਰ ਉਹ ਕਦੇ ਵਲੰਟੀਅਰ ਥੋੜ੍ਹਾ ਕੰਮ ਕਰਦੇ ਉਹਨਾਂ ਦੀ ਰੈਗੂਲਰ ਪੇ ਆ ਜਿੰਨੀ ਦੂਜੇ ਟੀਚਰਾਂ ਦੀ ਹੈਗੀ ਆ ਜੀ ਤੇ ਬਿਲਕੁਲ ਨਾਲ ਦੇ ਨਾਲ ਚਲੋ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਵੀ ਦੇਖੋ ਖਾਲਸਾ ਸਕੂਲ 'ਚ ਵੀ ਜਿਹੜੇ ਪੜ੍ਹਦੇ ਉਹ ਵੀ ਟੀਚਰ ਹੀ ਨੇ ਤੁਹਾਡੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੋ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕਰੋ ਕਿਉਂਕਿ ਤੁਹਾਨੂੰ ਐਟਲੀਸਟ ਪੰਜਾਬੀ ਬੋਲਣ ਪੜ੍ਹਨ
ਲਿਖਣ ਦੇ ਜਿਹੜੇ ਕਾਬਲ ਤੁਹਾਨੂੰ ਉਹ ਬਣਾ ਰਹੇ ਨੇ, ਤੁਹਾਡੇ ਬੱਚਿਆਂ ਨੂੰ ਜਿਹੜੇ ਬਣਾ ਰਹੇ, ਸੋ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੋ, ਚਾਹੇ ਕੋਈ ਵਲੰਟੀਅਰ ਕਰ ਰਿਹਾ, ਚਾਹੇ ਕੋਈ ਤਨਖਾਹ ਦੇ ਉੱਤੇ ਕਰ ਰਿਹਾ, ਜਿੱਦਾਂ ਵੀ ਕੋਈ ਕਰ ਰਿਹਾ। ਦੇਖੋ ਗੁਰਦੁਆਰਾ ਦਾ ਸਾਰੇ ਦਾ ਸਾਰਾ ਕੰਮ ਹੀ ਜਿਹੜਾ ਵਲੰਟੀਅਰ ਦੇ ਸਿਰ ਦੇ ਉੱਤੇ ਹੁੰਦਾ ਆ। ਪਰ ਇਹਦੇ ਲਈ ਮੈਂ ਪੇਰੈਂਟਸ ਨੂੰ ਜ਼ਰੂਰ ਥੋੜਾ ਬਲੇਮ ਕਰੂੰਗਾ, ਕਿਉਂਕਿ ਜਿਹੜੇ ਪੇਰੈਂਟਸ ਹੈਗੇ ਆ, ਜਦੋਂ ਤਾਂ ਤੁਸੀਂ ਬੱਚਿਆਂ ਨੂੰ ਆਪਣਾ ਭੰਗੜਾ, ਗਿੱਧਾ ਜਾਂ ਕੋਈ ਸਪੋਰਟਸ ਜਾਂ ਗੇਮ ਸਿਖਾਉਣੀ ਹੈਗੀ ਆ, ਉਹ ਤਾਂ ਤੁਸੀਂ ਪੈਸੇ ਦੇ ਕੇ ਸਿਖਾਲਦੇ ਆ। ਜਿੱਥੇ ਤੁਸੀਂ ਗੁਰਮੁਖੀ ਸਿੱਖਣੀ ਆ ਉੱਥੇ ਹਾਂ ਠੀਕ ਆ, ਜੇ ਗੁਰੂ ਘਰ ਜਿਹੜੇ ਆ ਉੱਥੇ ਵਲੰਟੀਅਰ ਕੰਮ ਆ, ਨਹੀਂ ਉਹ ਅਫੋਰਡ ਕਰ ਸਕਦੇ, ਪਰ ਜਿਹੜੇ ਪੇਰੈਂਟਸ ਦੇ ਬੱਚੇ ਜਾਂਦੇ ਆ ਉਹ ਤਾਂ ਜ਼ਰੂਰ ਟੀਚਰ ਨੂੰ ਐਪਰੀਸ਼ੀਏਟ ਕਰ ਸਕਦੇ ਆ ਨਾ। ਚਾਹੇ ਉਹ ਪੇਰੈਂਟਸ ਇਕੱਠੇ ਹੋ ਕੇ ਕਹਿਣ ਵੀ ਹਾਂ ਠੀਕ ਆ ਜੀ, ਆ ਟੀਚਰ ਜਿਹੜਾ ਇਹਦੇ 20 ਸਟੂਡੈਂਟ ਆ, ਆਪਾਂ ਥੋੜੀ ਬਹੁਤੀ ਫਾਈਨੈਂਸ਼ੀਅਲੀ ਇਹਨਾਂ ਦੀ ਸਪੋਰਟ ਕਰੀਏ। ਕਿਉਂਕਿ ਇਹ ਨਹੀਂ ਹੁੰਦਾ, ਕਈ ਵਾਰੀ ਕੀ ਹੁੰਦਾ ਵੀ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤੀ ਆ ਵੀ ਬੇ ਏਰੀਏ ਦੇ ਵਿੱਚ ਫਰੀਮੌਂਟ ਹੈਗਾ, ਉੱਥੇ 60-70 ਟੀਚਰ ਹੈਗੇ ਆ, ਸੈਨੋਜ਼ ਵਿੱਚ ਹੈਗੇ ਆ 70-80 ਵਲੰਟੀਅਰ ਆ ਮੈਜੋਰਟੀ ਚ, ਹਨਾ। ਫਾਈਨੈਂਸ਼ੀਅਲੀ ਕਈ ਸਾਊਂਡ ਹੁੰਦੇ ਆ, ਕੋਈ ਇੰਜੀਨੀਅਰ ਆ ਉਹ ਪਾਰਟ ਟਾਈਮ ਕਰਦਾ, ਕਈ ਵਾਰੀ ਨਵੇਂ ਪਰਿਵਾਰ ਆਏ ਹੈਗੇ ਆ, ਉਹਨਾਂ ਨੂੰ ਜ਼ਰੂਰਤ ਵੀ ਹੁੰਦੀ ਪੈਸੇ ਦੀ, ਸੋ ਉਹ ਮਾੜੀ ਗੱਲ ਨਹੀਂ ਹੈ ਜੇ ਉਹਨਾਂ ਦੀ ਸਪੋਰਟ ਕੀਤੀ ਜਾਵੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਜੀ, ਹਰਜੋਤ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੌਪਿਕ ਬੜਾ ਪਿਆਰਾ ਲੈ ਕੇ ਆਏ ਹੋ ਤੁਸੀਂ ਅੱਜ। ਧੰਨਵਾਦ ਜੀ। ਤਕਰੀਬਨ ਮੈਂ 6 ਜਮਾਤਾਂ ਹੀ ਪੜ੍ਹਿਆ ਰਾਜਕਰਨ ਜੀ ਜੀ, ਪਰ ਸਾਡੇ ਟੀਚਰ ਜਿਹੜੇ ਆ ਉਹ ਅਜੇ ਤੱਕ ਸਾਨੂੰ ਇੰਨਾ ਪਿਆਰ ਕਰਦੇ ਆ ਵੀ ਗੱਲ ਛੱਡ ਦਿਓ, ਬਜ਼ੁਰਗ ਹੋ ਗਏ ਆ ਬਹੁਤ ਜੀ, ਤੇ ਅਸੀਂ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ, ਜਦੋਂ ਵੀ ਅਸੀਂ ਜਾਂਦੇ ਹਾਂ ਸਪੈਸ਼ਲੀ ਉਹਨਾਂ ਨੂੰ ਮਿਲ ਕੇ ਆਉਂਦੇ ਆ ਜੀ। ਤੇ ਸਾਡੇ ਉਹਨਾਂ ਨੇ ਨਾਂ ਲਿਖ ਕੇ ਜਿਹੜੇ ਵੀ ਸਟੂਡੈਂਟ ਉਸ ਸਕੂਲ ਚੋਂ ਪੜ੍ਹ ਕੇ ਬਾਹਰ ਆ ਗਏ ਨੇ, ਭਾਵੇਂ ਕੋਈ 2 ਜਮਾਤਾਂ 4 ਜਮਾਤਾਂ 5 ਜਮਾਤਾਂ 10 ਜਮਾਤਾਂ ਪੜ੍ਹਿਆ ਜੀ, ਉਹਨਾਂ ਦੇ ਬੋਰਡ ਦੇ ਉੱਤੇ ਨਾਂ ਲਿਖੇ ਹੋਏ ਨੇ ਸਾਰਿਆਂ ਦੇ ਜੀ। ਤੇ ਉਹ ਸਟੂਡੈਂਟ ਜਦੋਂ ਵੀ ਜਾਂਦੇ ਨੇ ਸਕੂਲ ਨੂੰ ਕੁਝ ਨਾ ਕੁਝ ਦੇ ਕੇ ਆਉਂਦੇ ਨੇ ਜੀ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਜਿੱਦਾਂ ਇੱਥੇ ਭੈਣ ਜੀ ਹੁਣੇ ਕਹਿ ਕੇ ਗਏ ਨੇ ਜੀ, ਜਿਹੜੇ ਆਪਣੇ ਖਾਲਸਾ ਸਕੂਲ ਆਪਾਂ ਗੁਰੂ ਘਰਾਂ ਚ ਖੋਲੇ ਹੋਏ ਨੇ ਜੀ ਜੀ, ਉੱਥੇ ਜਿਹੜੇ ਟੀਚਰ ਸੇਵਾ ਕਰਦੇ ਨੇ ਐਜ ਏ ਵਲੰਟੀਅਰ, ਉਹਨਾਂ ਦਾ ਬਣਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਜੀ ਜੀ। ਬਿਲਕੁਲ, ਭਾਵੇਂ ਕੋਈ ਜੇ ਉਹ ਪੇ ਕਰ ਸਕਦਾ ਕੋਈ ਕਰੇ ਜੀ ਸਦਕੇ, ਜੇ ਨਹੀਂ ਕਰ ਸਕਦੇ ਤੇ ਸੇਵਾ ਤਾਂ ਉਹ ਕਰਦੇ ਹੀ ਨੇ ਆ ਕੇ ਜੀ ਜੀ। ਬਿਲਕੁਲ ਬਿਲਕੁਲ ਜੀ। ਮੈਂ ਆਪਣੇ ਗੁਰੂ ਘਰ ਦੀ ਗੱਲ ਸੁਣਾਉਣਾ ਤੁਹਾਨੂੰ, ਰਿਵਰ ਸਾਈਡ ਦੀ ਜੀ। ਇੱਥੇ ਬਾਪੂ ਸੁਰਿੰਦਰ ਸਿੰਘ ਅੱਜ ਕੱਲ ਤੁਹਾਡੇ ਏਰੀਏ ਚ ਮੂਵ ਹੋ ਗਏ ਨੇ ਉਹ ਜੀ। ਉਹਨਾਂ ਨੇ, ਮੈਂ 7 ਸਾਲ ਸੇਵਾ ਕੀਤੀ ਕਮੇਟੀ ਚ ਐਜ ਏ ਸੈਕਟਰੀ ਜੀ, ਉਹ ਸਕੂਲ ਚ ਸੇਵਾ ਕਰਦੇ ਸੀ ਜੀ। ਉਹਨਾਂ ਨੂੰ ਜਾਣ ਲੱਗਿਆ ਨੂੰ ਸਰੋਪਾ ਤੱਕ ਨਹੀਂ ਦਿੱਤਾ ਕਮੇਟੀ ਨੇ ਜੀ, ਤੇ ਇਹ ਬਹੁਤ ਮਾੜੀ ਗੱਲ ਹੈ। ਕਿਉਂਕਿ ਜੇ ਕੋਈ ਇੰਨੀ ਸੇਵਾ ਕਰਦਾ, ਕੋਈ ਸਾਲ 2 ਸਾਲ ਵੀ ਕਰਦਾ ਹੋਵੇ, ਉਹਨੂੰ ਜਾਣ ਲੱਗੇ ਨੂੰ ਸਰੋਪਾ ਤੇ ਘੱਟੋ ਘੱਟ ਚਾਹੀਦਾ ਜੀ। 2.5 ਗਜ ਕੱਪੜਾ ਹੀ ਹੈ ਜੀ ਜੀ। ਤੇ ਮੇਰੀ ਇਹ ਬੇਨਤੀ ਸੀ, ਜਿੰਨੇ ਵੀ ਸਰੋਤੇ ਵੀ ਸੁਣਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਕੋਈ ਵਲੰਟੀਅਰ ਜਿੰਨੀ ਵੀ ਜਿਹੜੀ ਵੀ ਸੇਵਾ ਕਰਦਾ ਉਹਦਾ ਬਣਦਾ ਮਾਣ ਸਤਿਕਾਰ ਜ਼ਰੂਰ ਕਰਨਾ ਚਾਹੀਦਾ। ਧੰਨਵਾਦ। ਬਿਲਕੁਲ ਜੀ, ਬਿਲਕੁਲ ਜਿਸ ਤਰ੍ਹਾਂ ਮੈਂ ਕਿਹਾ, ਪੇਰੈਂਟਸ ਨੂੰ ਜ਼ਰੂਰ ਇਨਵੋਲਵ ਹੋਣਾ ਚਾਹੀਦਾ, ਪੇਰੈਂਟਸ ਨੂੰ ਜ਼ਰੂਰ ਕਰਨਾ ਚਾਹੀਦਾ। ਕਮੇਟੀਆਂ 'ਚ ਤਾਂ ਰੌਲਾ ਰੱਪਾ ਪੈਂਦਾ ਹੀ ਰਹਿੰਦਾ, ਤੁਹਾਨੂੰ ਪਤਾ ਹੈਗਾ ਹਨਾ। ਤੇ ਬਿਲਕੁਲ ਹਰਜੋਤ ਸਿੰਘ ਜੀ, ਨਾਲੇ ਦੇਖੋ ਚਾਹੇ ਪਹਿਲੋਂ ਜਿੱਦਾਂ ਕਿਸੇ ਨੇ ਵੀ ਜਿੱਦਾਂ ਕਹਿ ਕੇ ਗਏ ਸੇਵਾ ਕੀਤੀ, ਬਾਅਦ 'ਚ ਤੁਹਾਡੇ ਜੇ ਮਨ ਮੁਟਾਵ ਵੀ ਹੋ ਜਾਂਦੇ, ਉਸ ਨੂੰ ਉਹਨੇ ਕੁ ਚਿਰ ਲਈ ਦਰਕਨਾਰ ਕਰਦੇ ਹੋਏ ਇਹ ਵੀ ਦੇਖੋ ਵੀ ਉਹਨਾਂ ਨੇ ਗੁਰੂ ਘਰ ਦੇ ਲਈ, ਉੱਥੇ ਦੇ ਬੱਚਿਆਂ ਦੇ ਲਈ, ਸਕੂਲਾਂ ਦੇ ਲਈ ਜਿਹੜਾ ਕੁਝ ਜੋ ਵੀ ਕੀਤਾ ਆ, ਉਦੋਂ ਆਪਣੀ ਜਿਹੜੀ ਨਿੱਜੀ ਕਹਿ ਲਓ ਵੀ ਰੰਜਿਸ਼ਾਂ ਨੂੰ ਭੁਲਾ ਕੇ ਉਦੋਂ ਜ਼ਰੂਰ ਸਨਮਾਨ ਵੀ ਦੇਣਾ ਚਾਹੀਦਾ। ਵੈਸੇ ਵੀ ਨਹੀਂ ਕੇਸ ਜਿਹੜੇ ਟੀਚਰ ਆ ਉਸ ਦਾ ਸਨਮਾਨ ਕਰਨਾ ਜਿਹੜਾ ਬਣਦਾ ਆ ਤੇ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਹੁਣ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜਾ ਵਧਦੇ ਆ। ਆਪਾਂ ਸਾਰੇ ਜਣੇ ਜਾਣਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਖਬਰਾਂ ਬਹੁਤ ਜਿਹੜੀ ਚਰਚਾ ਦਾ ਵਿਸ਼ਾ ਬਣੀ ਸੀ ਵੀ ਜਿਹੜੇ ਕਾਰਵਾਂ ਕਾਫਲੇ ਜਿਹੜੇ ਚੱਲੇ ਹੋਏ ਨੇ ਤੇ ਉੱਥੇ ਪਹੁੰਚੇ ਹੋਏ ਨੇ ਬਾਰਡਰ ਦੇ ਉੱਤੇ, ਯੂਐਸ ਦੇ ਉੱਤੇ। ਤੇ ਕੱਲ ਜਿਹੜੇ ਸੈਨ ਡਿਏਗੋ ਦੇ ਬਾਰਡਰ ਦੇ ਉੱਤੇ ਜਿਹੜੇ ਅਟਾਰਨੀ ਜਨਰਲ ਯੂਐਸ ਦੇ ਨੇ, ਜੈਫ ਸੈਸ਼ਨ, ਉਹ ਵੀ ਗਏ ਨੇ ਤੇ ਉਹਨਾਂ ਨੇ ਵੀ ਬੜੀਆਂ ਕਰਾਰੀਆਂ ਗੱਲਾਂ ਕੀਤੀਆਂ ਨੇ। ਬਿਲਕੁਲ, ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਇਲੀਗਲੀ ਕ੍ਰਾਸ ਕਰੋਗੇ ਸਾਡੇ ਮੁਲਕ ਨੂੰ ਤੇ ਅਸੀਂ ਫੇਰ ਤੁਹਾਨੂੰ ਛੱਡਾਂਗੇ ਨਹੀਂ, ਕਿਉਂਕਿ ਜਿਹੜਾ ਆ ਬਾਰਡਰ ਉਹ ਬਹੁਤ ਮਿਸਯੂਜ਼ ਹੋਇਆ। ਪਿਛਲੇ ਸਮਿਆਂ 'ਚ ਕੀ ਸੀ, ਲੋਕ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਤੋਂ ਆਉਂਦੇ ਸੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਤੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਲਾਏ ਬਣਾਇਆ ਸੀ ਵੀ ਜੇ ਬੱਚਾ ਐਂਟਰ ਹੋ ਗਿਆ ਨਾਲੇ ਪੇਰੈਂਟਸ, ਫਿਰ ਉਹਨਾਂ ਨੂੰ ਜੇਲ੍ਹ 'ਚ ਨਹੀਂ ਰੱਖਦੇ ਸੀ।
ਤੇ ਉਹ ਤੁਸੀਂ ਪੋਲੀਟੀਕਲ ਅਸਾਈਲਮ ਜਾਂ ਕੁਝ ਵੀ ਅਪਲਾਈ ਕਰਦੇ ਹੋ, ਬਾਅਦ ਚ ਡੇਟ ਆਉਂਦੀ ਸੀ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਹੀ ਆ ਵੀ ਸਾਲ ਬਾਅਦ ਡੇਟ ਆਉਂਦੀ ਆ, ਮੁੜ ਕੇ ਫਿਰ ਉਹ ਸ਼ੋ ਅਪ ਨਹੀਂ ਕਰਦੇ ਤੇ ਚੁੱਪ ਕਰਕੇ ਇਲੀਗਲੀ ਫਿਰ ਉਹ ਰਹੀ ਜਾਂਦੇ ਆ। ਹੁਣ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਬੱਚਿਆਂ ਨੂੰ ਸਮਗਲ ਕਰੋਗੇ, ਨਾਲ ਆਪ ਆਉਂਗੇ, ਤੇ ਅਸੀਂ ਤੁਹਾਨੂੰ ਪ੍ਰੋਸੀਕਿਊਟ ਕਰੂੰਗੇ, ਪਲੱਸ ਜਿਹੜੇ ਬੱਚੇ ਆ ਉਹ ਸੈਪਰੇਟ ਜੇਲ੍ਹ 'ਚ ਰਹੂਗੇ, ਜਿਹੜੇ ਬੱਚਿਆਂ ਦੇ ਸ਼ੈਲਟਰ ਹੁੰਦੇ ਆ, ਤੇ ਤੁਹਾਨੂੰ ਸੈਪਰੇਟ ਰੱਖਿਆ ਜਾਊਗਾ। ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਸੀ ਵੀ ਮੈਂ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਜੱਜਸ ਜਿਹੜੇ ਆ ਉਹ ਉੱਥੇ ਲਾਵਾਂਗੇ, ਅਸੀਂ ਲਾਣ ਜਾ ਰਹੇ ਆ, ਤੇ ਉਹ ਜੱਜਸ ਉੱਥੇ ਹੀ ਡਿਸਾਈਡ ਕਰੂਗੇ ਕੁਝ ਦਿਨਾਂ ਦੇ ਵਿੱਚ ਵੀ ਹਾਂ ਇਹ ਸੱਚਮੁੱਚ ਹੀ ਪੋਲੀਟੀਕਲ ਅਸਾਈਲਮ ਲੈਣ ਦੇ ਕਾਬਲ ਹੈਗੇ ਆ, ਸੱਚਮੁੱਚ ਹੀ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਹੋਰ ਕਿਸੇ ਮੁਲਕ ਦੇ ਵਿੱਚ, ਜਾਂ ਫਿਰ ਇਹ ਇਕੱਲੇ ਇਕਨੋਮਿਕ ਬੇਸ ਦੇ ਉੱਤੇ ਆਏ ਹੈਗੇ ਆ, ਤੇ ਉੱਥੋਂ ਹੀ ਜਿਹੜੇ ਆ ਉਹ ਵਾਪਸ ਕਰ ਦੇਣਗੇ। ਸੋ ਇਹ ਤੋਂ ਪਹਿਲਾਂ ਵੀ ਜਿਹੜੇ ਥਾਮਸ ਹੋਮਨ ਹੈਗੇ ਆ, ਜਿਹੜੇ ਡਾਇਰੈਕਟਰ ਜੇ ਕੋਈ ਜਾ ਰਹੇ ਨੇ ਜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ, ਜਿਨ੍ਹਾਂ ਨੇ ਆਲਰੇਡੀ ਆਪਣਾ ਜਿਹੜਾ ਰਿਜ਼ਾਈਨ ਆ ਉਹ ਅਨਾਉਂਸ ਕਰ ਦਿੱਤਾ ਹੈਗਾ, ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਜਿਹੜੀ ਆ ਜ਼ੀਰੋ ਟੋਲਰੈਂਸ ਰੱਖਾਂਗੇ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਉਲਟ। ਤੇ ਬਿਲਕੁਲ ਜਿਹੜਾ ਯੂਐਸ ਗਵਰਨਮੈਂਟ ਆ ਉਹਨਾਂ ਨੇ ਹੁਣ ਬਹੁਤ ਜ਼ਿਆਦਾ ਜਿਹੜਾ ਆ ਸਖਤ ਸਟੈਂਡ ਲਿਆ ਹੋਇਆ ਹੈਗਾ ਜਿਹੜੇ ਇਲੀਗਲੀ ਲੋਕ ਐਂਟਰ ਕਰਦੇ ਯੂਐਸ ਦੇ ਵਿੱਚ ਉਹਨਾਂ ਦੇ ਅਗੇਂਸਟ। ਬਿਲਕੁਲ ਜੀ, ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਭ ਤੋਂ ਉੱਚੇ ਅਹੁਦੇ ਤੇ ਆਪਾਂ ਕਹਿ ਸਕਦੇ ਹੈਗੇ ਨੇ ਅਟਾਰਨੀ ਜਨਰਲ, ਉਹਨਾਂ ਨੇ ਖੁਦ ਆ ਕੇ ਸਟ੍ਰਿਕਟਰ ਇਮੀਗ੍ਰੇਸ਼ਨ ਐਨਫੋਰਸਮੈਂਟ ਵੀ ਜਿਹੜੇ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਆ ਉਹਨਾਂ ਨੂੰ ਸਖਤ ਤਰੀਕੇ ਦੇ ਨਾਲ ਲਾਗੂ ਕਰਨ ਦੇ ਲਈ ਆਖਿਆ, ਤੇ ਉਹ ਵੀ ਬਾਰਡਰ ਦੇ ਉੱਤੇ ਜਾ ਕੇ ਜਿਹੜਾ ਆਖਿਆ ਇਹ ਚੀਜ਼ਾਂ ਜਿਹੜੀਆਂ ਸਿੰਬੋਲਿਕ ਹੁੰਦੀਆਂ ਆ, ਜਾਣਬੁੱਝ ਕੇ ਜਿਹੜੀਆਂ ਗੱਲਾਂ ਉੱਥੇ ਜਾ ਕੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ। ਜਿੱਦਾਂ ਸੈਕਰਾਮੈਂਟੋ ਜਾ ਕੇ ਅਟਾਰਨੀ ਜਨਰਲ ਨੇ ਆਖਿਆ ਹੈ ਵੀ ਅਮਰੀਕਾ ਲੱਗਾ ਜੀ ਸੂ ਕਰਨ ਕੈਲੀਫੋਰਨੀਆ ਦੇ ਉੱਤੇ। ਸੋ ਇਹ ਗੱਲਾਂ ਹੈਗੀਆਂ ਆ, ਤੇ ਇਹ ਕੋਈ ਲੁਕੀ ਛੁਪੀ ਹੁਣ ਗੱਲ ਤਾਂ ਹੈ ਨਹੀਂ ਆ ਵੀ ਮੌਜੂਦਾ ਸਰਕਾਰ ਤੇ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਸਖਤ ਰਵੱਈਆ ਜਿਹੜਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਨੇ ਰੱਖਿਆ ਹੋਇਆ ਆ ਜੀ। ਸੋ ਇਹ ਤੋਂ ਪਹਿਲਾਂ ਇੱਕ ਗੈਲਪ ਪੋਲ ਜਿਹੜਾ ਆਇਆ ਹੈਗਾ ਉਹਦੇ ਮੁਤਾਬਕ ਰਾਜਕਨਵੀਰ ਸਿੰਘ ਜੀ, ਵੀ ਕਈ ਵਾਰੀ ਕੀ ਹੁੰਦਾ ਆ ਵੀ ਅਮਰੀਕਾ 'ਚ ਰਹਿ ਕੇ ਲੋਕ ਇੱਥੇ ਦੇ ਬੈਨੀਫਿਟ ਲੈ ਕੇ ਫਿਰ ਜਿਹੜੇ ਮੁਲਕ 'ਚ ਜੰਮੇ ਹੁੰਦੇ ਆ ਉੱਥੇ ਦੀਆਂ ਸਿਫਤਾਂ ਕਰਦੇ ਰਹਿੰਦੇ ਆ ਵੀ ਜੀ ਅਸੀਂ ਤਾਂ ਉੱਥੇ ਬਹੁਤ ਵਧੀਆ ਸੀ, ਇੱਥੇ ਫਸ ਗਏ। ਤੇ ਜਿਹੜਾ ਗੈਲਪ ਪੋਲ ਹੈਗਾ ਆ ਉਹਦੇ ਮੁਤਾਬਕ 150 ਮਿਲੀਅਨ ਲੋਕ ਅਰਾਊਂਡ ਦਾ ਵਰਲਡ ਕਹਿੰਦੇ ਆ ਵੀ ਅਸੀਂ ਯੂਐਸ ਨੂੰ ਇਮੀਗ੍ਰੈਂਟ ਹੋਣਾ ਚਾਹੁੰਦੇ ਆ। 150 ਮਿਲੀਅਨ ਦੇਖੋ। ਤੇ ਜੈਫ ਸੈਸ਼ਨਸ ਕਹਿੰਦਾ ਵੀ ਹੁਣ ਕਹਿੰਦਾ ਵੀ ਅਸੀਂ ਕੀ ਕਰੀਏ, ਜੇ ਕਹਿੰਦਾ ਬਾਕੀ ਮੁਲਕਾਂ ਦੇ ਵਿੱਚ ਡਿਫਿਕਲਟ ਸਿਚੁਏਸ਼ਨ ਆ, ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਹਰ ਇੱਕ ਨੂੰ ਇੱਥੇ ਯੂਐਸਏ ਦੇ ਵਿੱਚ ਐਂਟਰ ਹੋਣ ਦੇ ਦਈਏ, ਵੀ ਸਾਡਾ ਵੀ ਆਪਣਾ ਮੁਲਕ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ, ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਆ 35 ਪ੍ਰੋਸੀਕਿਊਟਰ ਤੇ 18 ਇਮੀਗ੍ਰੇਸ਼ਨ ਜੱਜ ਉਹ ਸਾਊਥ ਵੈਸਟ ਨੂੰ ਭੇਜਣ ਜਾ ਰਿਹਾ, ਜੋ ਕਿ ਲਗਭਗ 50% ਇਨਕਰੀਜ਼ ਨੰਬਰ ਆਫ ਜੱਜਸ ਹੈਗੇ ਆ ਜਿਹੜੇ ਕਿ ਪੋਲੀਟੀਕਲ ਅਸਾਈਲਮ ਦੇ ਕੇਸ ਸੁਣਨਗੇ। ਸੋ ਇਹਦਾ ਮਤਲਬ ਇਹ ਹੋਊਗਾ ਵੀ ਜਿੱਦਾਂ ਪਹਿਲਾਂ ਲੋਕ ਆਉਂਦੇ ਹੈਗੇ ਆ ਵੀ ਲਾਓ ਜੀ ਅਰੈਸਟ ਹੋ ਗਏ, ਬੇਲ ਤੇ ਬਾਹਰ ਆ ਜਾਓ, ਤੇ ਫੇਰ ਤੁਹਾਡੀ ਡੇਟ ਸਾਲ, ਹੁਣ ਤਾਂ ਕਈਆਂ ਦੀ 3-3 4-4 ਸਾਲ ਬਾਅਦ ਆਉਂਦੀ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਲੋਕ ਆ ਗਏ ਆ। ਸੋ ਹੁਣ ਉਹ ਕਹਿੰਦੇ ਵੀ ਅਸੀਂ ਬਾਰਡਰ ਤੇ ਹੀ ਡਿਸਾਈਡ ਕਰਾਂਗੇ, ਉੱਥੋਂ ਹੀ ਨਹੀਂ ਤਾਂ ਵਾਪਸ ਭੇਜਾਂਗੇ। ਸੋ ਕਾਫੀ ਸਖਤ ਸਟੈਂਡ ਜਿਹੜਾ ਆ ਯੂਐਸ ਗਵਰਨਮੈਂਟ ਲੈ ਰਹੀ ਹੈਗੀ ਆ ਬਾਰਡਰ ਦੇ ਉੱਤੇ। ਬਿਲਕੁਲ ਜੀ, ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ, ਤੇ ਇੱਕ ਹਿਸਾਬ ਦੇ ਨਾਲ ਪੂਰਾ ਡਰ ਦਾ ਮਾਹੌਲ ਵੀ ਜਿਹੜਾ ਇਸ ਦੇ ਕਰਕੇ ਜਿਹੜਾ ਉਹ ਬਣਿਆ ਹੋਇਆ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ, ਨਿਊਯਾਰਕ ਦੇ ਵਿੱਚ ਇੱਕ ਬੱਸ ਸਟੈਂਡ ਦੇ ਉੱਤੇ ਬਾਰਡਰ ਪੈਟਰੋਲ ਏਜੰਟ ਹਰ ਇੱਕ ਨੂੰ ਪੁੱਛ ਰਿਹਾ ਸੀਗਾ ਵੀ ਆਰ ਯੂ ਏ ਸਿਟੀਜ਼ਨ, ਆਰ ਯੂ ਏ ਸਿਟੀਜ਼ਨ। ਸੋ ਜਿਹੜੇ ਤਾਂ ਕੁਝ ਹਾਂ ਨਾ ਕਰ ਰਹੇ ਸੀਗੇ ਵੀ ਦੇਖੋ ਉਹਨਾਂ ਦੀ ਮਰਜ਼ੀ ਹੈ, ਪਰ ਉਹ ਸਵਾਲ ਪੁੱਛ ਸਕਦੇ ਆ। ਕਾਰਨ ਕੀ ਆ, ACLU ਵੀ ਇਹ ਕਹਿੰਦੀ ਆ ਵੀ ਜਿਹੜਾ ਬਾਰਡਰ ਦੇ ਅੰਦਰ 100 ਮੀਲ ਦਾ ਜਿਹੜਾ ਹੁੰਦਾ ਹੈ ਨਾ, ਤੁਸੀਂ ਬਾਰਡਰ ਤੋਂ 100 ਮੀਲ ਤੱਕ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦਾ ਕਹਿ ਲਓ ਵੀ ਵੱਧ ਹੁੰਦਾ, ਉਹਨਾਂ ਦੇ ਕੋਲ ਅਖਤਿਆਰ ਉਹਨਾਂ ਦੇ ਕੋਲ ਜ਼ਿਆਦਾ ਹੁੰਦੇ ਆ, ਮੋਰ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਫੋਲੋ ਕਰ ਸਕਦੇ ਆ, ਉਹ ਕਰਦੇ ਆ। ਤੇ ਉਹਦੇ ਅੰਦਰ 100 ਮੀਲ ਦੇ ਅੰਦਰ ਜਦੋਂ ਮਰਜ਼ੀ ਜਿੱਥੇ ਮਰਜ਼ੀ ਰੇਡ ਮਾਰ ਸਕਦੇ ਆ ਜਿਹੜੇ ਬਾਰਡਰ ਪੈਟਰੋਲ ਏਜੰਟ ਵਾਲੇ ਹੁੰਦੇ। ਇਸੇ ਦੇ ਚੱਲਦੇ ਆ ਜੇ ਆਪਾਂ ਦੇਖੀਏ ਤਾਂ ਇਦਾਂ ਹੋ ਰਿਹਾ ਹੈ। ਤੇ ਨਾਲੇ ਗੱਲ ਇਹ ਵੀ ਹੈਗੀ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਪੂਰੇ ਬਾਰਡਰ ਦੇ ਨਜ਼ਦੀਕ ਕੋਸਟ ਲਾਈਨ ਨੂੰ ਮਿਲਾ ਕੇ ਸਾਰਾ ਕੁਝ 90% ਆਬਾਦੀ ਜਿਹੜੀ ਆ 100 ਮੀਲ ਦੇ ਦਾਇਰੇ ਦੇ ਜਿਹੜੇ ਲਾਗੇ ਛਾਗੇ ਰਹਿੰਦੀ ਆ। ਸੋ ਆਟੋਮੈਟਿਕਲੀ ਜਿਹੜੀ ਸਾਰੀ ਦੁਨੀਆ ਉਸ ਦੇ ਕਾਬੂ ਦੇ ਅਧੀਨ ਆ ਹੀ ਜਾਂਦੀ ਆ। ਸੋ ਜੇ ਉਹਨਾਂ ਨੇ ਸਖਤੀ ਜ਼ਿਆਦਾ ਕਰਨੀ ਹੋਵੇ ਜੀ। ਸੋ ਖਾਸ ਕਰਕੇ ਜਿਹੜੇ ਸਾਡੇ ਟਰੱਕਾਂ ਵਾਲੇ ਵੀਰ ਸੁਣ ਰਹੇ ਹੈਗੇ, ਪਲੀਜ਼ ਜਦੋਂ ਵੀ ਤੁਸੀਂ ਬਾਰਡਰ ਦੇ ਉੱਤੇ ਯੂਐਸ ਦੇ 100 ਮੀਲ ਦੇ ਅੰਦਰ ਹੈਗੇ ਆ, ਜਿਹੜੀ ਰਾਜਕਨਵੀਰ ਸਿੰਘ ਹੁਣੀ ਗੱਲ ਕਰ ਰਹੇ ਸੀ ਉਹ
YouTube ਕਾਫੀ ਵਾਇਰਲ ਹੋਈ ਉਹ ਆ। ਇੱਕ ਬੰਦਾ ਜਿਹੜਾ ਆ, ਇੱਕ ਲੇਡੀ ਸੌਰੀ, ਉਹ ਫਸਦੀ ਵੀ ਆ ਉਸ ਇਮੀਗ੍ਰੇਸ਼ਨ ਆਫੀਸਰ ਦੇ ਨਾਲ ਵੀ ਹੂ ਆਰ ਯੂ ਟੂ ਆਸਕ ਮੀ ਦਿਸ, ਹਨਾ, ਕਿਉਂਕਿ ਉਹ ਨਿਊਯਾਰਕ ਸੀ। ਸੋ ਕਿਉਂਕਿ ਬਹੁਤ ਸਾਰੇ ਟਰੱਕਰਸ ਬਾਰਡਰ ਤੇ ਜਾਂਦੇ ਆ, ਕੈਲੀਫੋਰਨੀਆ, ਟੈਕਸਸ ਇੱਧਰ ਤੇ ਜਾਂ ਕੈਨੇਡਾ ਵਾਲੇ ਬਾਰਡਰ ਤੇ। ਜੇ ਤੁਸੀਂ ਵਿਦਿਨ 100 ਮਾਈਲ ਹੈਗੇ ਬਾਰਡਰ ਤੇ ਤੁਹਾਨੂੰ ਇਮੀਗ੍ਰੇਸ਼ਨ ਸਟੇਟਸ ਪੁੱਛਦਾ ਹੈਗਾ ਆ ਆਈਸ ਵਾਲਾ ਕੋਈ ਵੀ ਜਾਂ ਬਾਰਡਰ ਪੈਟਰੋਲ ਏਜੰਟ, ਤੇ ਤੁਹਾਨੂੰ ਦਿਖਾਣਾ ਪੈਣਾ। ਉਹਨਾਂ ਨਾਲ ਕੋਈ ਫਸਣ ਦੀ ਵਾਲੀ ਗੱਲ ਨਹੀਂ ਹੈਗੀ, ਨਹੀਂ ਤਾਂ ਉਹ ਤੁਹਾਨੂੰ ਅਰੈਸਟ ਕਰ ਸਕਦੇ ਹੈਗੇ ਆ। ਬਿਲਕੁਲ, ਬਾਅਦ ਦੇ ਵਿੱਚ ਰੌਲਾ ਰੱਪਾ ਜ਼ਿਆਦਾ ਬੰਦਾ। ਹਾਂ, ਤੁਹਾਡੇ ਕੋਲ ਪੇਪਰ ਵਰਕ ਠੀਕ ਹੈਗਾ, ਜਸਟ ਕੀਪ ਇਟ ਵਿਦ ਯੂ। ਤੇ ਨਾਲੇ ਜੇ ਤੁਸੀਂ ਸਿਟੀਜ਼ਨ ਵੀ ਆ ਫਿਰ ਵੀ ਕੋਈ ਫਸਣ ਦੀ ਜ਼ਰੂਰਤ ਨਹੀਂ, ਉਹ ਆਪਣੀ ਜੌਬ ਵੀ ਕਰ ਰਹੇ ਆ। ਕੋਈ ਇਹ ਥੋੜਾ ਵੀ ਤੁਹਾਨੂੰ ਬਿਨਾਂ ਕਿਸੇ ਗੱਲ ਤੇ ਦੇਖੋ, ਇੱਕ ਗੱਲ ਹੈਗੀ, ਹਾਂ, ਜੇ ਤੁਹਾਨੂੰ ਟ੍ਰੈਫਿਕ ਸਟਾਪ ਤੇ ਪੁਲਿਸ ਵਾਲਾ ਪੁੱਛ ਰਿਹਾ, ਉਹਦੇ ਕੋਲ ਅਖਤਿਆਰ ਨਹੀਂ, ਉਹ ਡਿਫਰੈਂਟ ਗੱਲ ਆ। ਜੇ ਬਾਰਡਰ ਪੈਟਰੋਲ ਏਜੰਟ ਤੁਹਾਨੂੰ ਪੁੱਛ ਰਿਹਾ, ਇਹ ਚੀਜ਼ਾਂ ਜਿਹੜੀਆਂ ਜ਼ਰੂਰ ਹੈਗੀਆਂ। ਹਾਂ, ਇਹ ਵੀ ਨਹੀਂ ਆ ਵੀ ਜਿੱਦਾਂ ਅਰਪਾਇਓ ਵਰਗਾਬਾਦ ਦੇ ਵਿੱਚ ਸੀਗਾ, ਜਿਸ ਨੂੰ ਹੁਣ ਰਾਸ਼ਟਰਪਤੀ ਟਰੰਪ ਨੇ ਛੱਡ ਵੀ ਦਿੱਤਾ, ਪਾਰਡਨ ਵੀ ਕਰਤੀ ਆ, ਵੀ ਉਹ ਕਿਸ ਤਰੀਕੇ ਨਾਲ ਟ੍ਰੈਫਿਕ ਸਟਾਪਾਂ ਦੇ ਉੱਤੇ ਧੱਕੇ ਦੇ ਨਾਲ ਲਾ ਕੇ ਨਾਕੇ ਤੇ ਲੋਕਾਂ ਦੇ ਕੋਲ ਇਮੀਗ੍ਰੇਸ਼ਨ ਦੇ ਪੇਪਰ ਵਰਕ ਪੁੱਛਦਾ ਸੀ, ਜਦ ਕਿ ਉਸ ਦੇ ਕੋਲ ਇਦਾਂ ਦਾ ਕੋਈ ਅਖਤਿਆਰ ਨਹੀਂ ਸੀ, ਅਨਕਨਸਟੀਟਿਊਸ਼ਨਲ ਸੀਗਾ। ਸੋ ਉਹੋ ਜਿਹੇ ਟਾਈਮ ਦੇ ਉੱਤੇ ਜਿਹੜੀ ਆਵਾਜ਼ ਉਠਾਉਣੀ ਜਿਹੜੀ ਜ਼ਰੂਰ ਬਣਦੀ ਆ। ਜਿਹੜਾ ਨਿਆਏ ਆ ਉਹ ਨਿਆਏ ਆ, ਤੇ ਜਿਹੜਾ ਕੋਈ ਡਿਊਟੀ ਆਪਣੀ ਕਰ ਰਿਹਾ ਉਸ ਨੂੰ ਉਹ ਵੀ ਜਿਹੜੀ ਨਾਲ ਦੇ ਨਾਲ ਕਰਨ ਦੇਣੀ ਚਾਹੀਦੀ ਆ। ਸੋ ਇਹ ਗੱਲ ਜਿਹੜੀ ਜ਼ਰੂਰ ਹੈਗੀ ਹਰਜੋਤ ਸਿੰਘ ਜੀ, ਵੀ ਹਰ ਇੱਕ ਨੂੰ ਆਪੋ ਆਪਣੇ ਜਿਹੜੇ ਰਾਈਟਸ ਦਾ, ਹਰ ਰੂਲਸ ਦਾ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ ਆ। ਇੰਟਰਨੈਟ ਦੇ ਉੱਤੇ ਤੁਸੀਂ ACLU ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਉੱਦਾਂ USCIS ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਜਿਹੜਾ ਜੀ ਤੁਸੀਂ ਦੇਖ ਸਕਦੇ ਹੋ ਕੀ ਤੁਹਾਡੇ ਰਾਈਟਸ ਨੇ, ਕੀ ਕਿਹੜੇ ਰੂਲਸ ਆ, ਕਿਹੜੇ ਉਹਨਾਂ ਦੇ ਕੋਲ ਰਾਈਟਸ ਹੈਗੇ ਆ, ਉਹ ਪੁੱਛਣ ਦੇ ਜਾਂ ਕਰਨ ਦੇ, ਤਾਂ ਜੋ ਬਾਅਦ ਦੇ ਵਿੱਚ ਐਵੇਂ ਬਾਤ ਦਾ ਪਤੰਗੜ ਜਿਹੜਾ ਉਹ ਨਾ ਬਣੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ। ਆਰਮੀਨੀਆ ਦੇ ਵਿੱਚ ਜਿਹੜਾ ਆ ਕਾਫੀ ਪਿਛਲੇ ਸਮਿਆਂ ਦੇ ਵਿੱਚ ਪ੍ਰੋਟੈਸਟ ਹੋਏ ਹੈਗੇ ਆ। ਉਹਦੇ ਵਿੱਚ ਜਦੋਂ ਪ੍ਰੋਟੈਸਟ ਹੋਏ ਆ, ਜਿਹੜਾ ਆਰਮੀਨੀਆ ਦਾ ਪ੍ਰਾਈਮ ਮਿਨਿਸਟਰ ਆ ਉਹਨੂੰ ਰਿਜ਼ਾਈਨ ਕਰਨਾ ਪਿਆ। ਤੇ ਹੁਣ ਕਹਿੰਦੇ ਵੀ ਜਿਹੜਾ ਪ੍ਰੋਟੈਸਟਰਸ ਨੂੰ ਲੀਡ ਕਰ ਰਿਹਾ ਸੀ ਉਹੀ ਸ਼ਾਇਦ ਕੈਂਡੀਡੇਟ ਹੋਊਗਾ ਐਜ਼ ਅ ਪ੍ਰਾਈਮ ਮਿਨਿਸਟਰ। ਸੋ ਇਦਾਂ ਵੀ ਹੋ ਜਾਂਦੀ ਆ। ਕਹਿੰਦੇ ਵੀ ਉਹ ਜਦੋਂ ਉਹਦੀ ਇੰਟਰਵਿਊ ਹੋਈ ਤਾਂ ਜਿੰਨੇ ਪੱਤਰਕਾਰ ਸੀ ਉਹਦੀ ਇੰਟਰਵਿਊ ਕਰਨ ਗਏ ਤੇ ਉੱਥੇ ਬੜੇ ਹੁਣ ਛੋਟੇ ਮੋਟੇ ਜਿੱਦਾਂ ਛੋਲਿਆਂ ਦੇ ਦਾਣੇ ਹੋਰ ਇਦਾਂ ਦੇ ਰੱਖੇ ਹੋ ਸੀ ਖਾਣ ਨੂੰ, ਤੇ ਉਹ ਬੜੇ ਹੈਰਾਨ ਹੋਏ। ਕਹਿੰਦੇ ਵੀ ਅਸੀਂ ਕਈ ਮਹੀਨਿਆਂ ਤੋਂ ਆਹੀ ਖਾ ਰਹੇ ਹੈਗੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਪੈਦਲ ਚੱਲਣਾ ਐਜ਼ ਏ ਪੈਡੈਸਟਰੀਅਨਸ ਆ, ਉਹ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਖਤਰਾ ਵੱਧਦਾ ਜਾ ਰਿਹਾ ਆ। ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਪੈਡੈਸਟਰੀਅਨ ਦੇ ਮਾਰੇ ਜਾਣ ਦੀਆਂ ਜਿਹੜੀਆਂ ਘਟਨਾਵਾਂ ਆ ਉਸ ਦੇ ਵਿੱਚ 46% ਜਿਹੜਾ ਆ ਉਹ ਵਾਧਾ ਹੋਇਆ ਆ ਗ੍ਰੇਟ ਰਿਸੈਸ਼ਨ ਤੋਂ ਬਾਅਦ ਦੇ ਵਿੱਚ। 2016 ਦੇ ਵਿੱਚ ਜਿਹੜੇ ਤਕਰੀਬਨ 6000 ਪੈਡੈਸਟਰੀਅਨ ਇਦਾਂ ਆ ਐਕਸੀਡੈਂਟਸ ਦੇ ਵਿੱਚ ਵੱਖ-ਵੱਖ ਮਾਰੇ ਗਏ। ਆਪਾਂ ਇੱਥੇ ਵੀ ਦੇਖਿਆ ਸੀ ਬੇਰੀਏ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਬਜ਼ੁਰਗ ਆ ਆਪਣੀ ਕਮਿਊਨਿਟੀ ਦਾ, ਉਹਨਾਂ ਦੀ ਜਿਹੜੀ ਇਦਾਂ ਮੌਤ ਹੋਈ ਸੀਗੀ, ਉਹ ਰੋਡ ਕ੍ਰਾਸ ਕਰਦੇ ਸੀਗੇ। ਤੇ ਇਦਾਂ ਹੀ ਜਿਹੜੇ ਲਗਾਤਾਰ ਪੈਡੈਸਟਰੀਅਨ ਦੀਆਂ ਜਿਹੜੀਆਂ ਮੌਤਾਂ ਆ ਉਹ ਵੱਧ ਰਹੀਆਂ ਨੇ। ਸੋ ਇਹ ਕਿਤੇ ਨਾ ਕਿਤੇ ਜਾਂ ਤਾਂ ਚਲਾਉਣ ਵਾਲਿਆਂ ਦੇ ਵਿੱਚ ਜਾਂ ਤੁਰਨ ਵਾਲਿਆਂ ਦੇ ਵਿੱਚ ਜਾਂ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਉਹ ਕਹਿ ਲਓ ਵੀ ਉਹ ਧਿਆਨ ਦੇ ਨਾਲ ਨਹੀਂ ਚੱਲ ਰਹੇ, ਜਿਹਦੇ ਕਰਕੇ ਐਕਸੀਡੈਂਟ ਜਿਹੜੇ ਆ ਉਹ ਵੱਧ ਰਹੇ ਨੇ। ਤੇ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹਰਜੋਤ ਸਿੰਘ ਜੀ ਜਿਹੜੇ ਆ ਉਹ ਵੱਡੀਆਂ ਗੱਡੀਆਂ ਦੇ ਨਾਲ ਜਿਹੜੇ ਆ ਉਹ ਹੋ ਰਹੇ ਨੇ, ਨਾ ਟਰੱਕਸ ਬਲਕਿ ਜਿਹੜੀਆਂ ਉੱਦਾਂ ਵੱਡੀਆਂ ਗੱਡੀਆਂ ਹੁੰਦੀਆਂ ਨੇ। ਸੋ ਇੱਕ ਤੇ ਇਹ ਵੀ ਆ ਵੀ ਹੁਣ ਜਿਹੜੇ ਤੁਰੇ ਜਾਂਦੇ ਨੇ ਉਹਨਾਂ ਨੇ ਦੋਵਾਂ ਕੰਨਾਂ ਦੇ ਵਿੱਚ ਲਾਏ ਹੁੰਦੇ ਹੈੱਡਫੋਨ, ਆਲੇ ਦੁਆਲੇ ਦੇਖਦੇ ਨਹੀਂ ਆ ਵੀ ਹੋ ਕੀ ਰਿਹਾ। ਤੇ ਜਿਹੜਾ ਗੱਡੀ ਚਲਾ ਰਿਹਾ ਉਹ ਵੀ ਫਿਰ ਇਦਾਂ ਆਪਣੇ ਆਪ ਨੂੰ ਬਾਦਸ਼ਾਹੀ ਸਮਝਣ ਲੱਗ ਜਾਂਦੇ ਆ ਕਈ। ਸੋ ਰਾਈਟ ਆਫ ਵੇ ਹੈਗਾ ਪੈਡੈਸਟਰੀਅਨ ਨੂੰ ਐਨੀਵੇਜ਼। ਸੋ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਧਿਆਨ ਰੱਖਣ ਯੋਗ ਹੈਗੀਆਂ ਆ। ਸੋ ਜਦੋਂ ਵੀ ਤੁਸੀਂ ਚੱਲਣਾ ਆ ਉਹ ਤੁਸੀਂ ਦੇਖੋ। ਈਵਨ ਦੇਖੋ ਰੀਸੈਂਟਲੀ ਕੈਲੀਫੋਰਨੀਆ ਦੇ ਵਿੱਚ ਇਹ ਲਾ ਪਾਸ ਹੋਇਆ ਆ ਵੀ ਜੇ ਪੈਡੈਸਟਰੀਅਨ ਸਿਗਨਲ ਨਹੀਂ ਵੀ ਹੈਗਾ ਤੇ ਜੇ ਉਹ ਪੈਡੈਸਟਰੀਅਨ ਆ ਗਿਆ ਤਾਂ ਵੀ ਪੈਡੈਸਟਰੀਅਨ ਦਾ ਰਾਈਟ ਆਫ ਵੇ ਆ। ਤੁਸੀਂ ਇਹ ਨਹੀਂ ਆ ਐਨੀਵੇਜ਼ ਕਿਸੇ ਦੇ ਵਿੱਚ ਵੀ ਗੱਡੀ ਮਾਰਨਾ ਕੋਈ ਚੰਗੀ ਗੱਲ ਤਾਂ ਹੈ ਹੀ ਨਹੀਂ ਆ, ਪਰ ਪਰਹੇਜ਼ ਤੇ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਅੱਜ ਕੱਲ ਵੀ ਧਿਆਨ ਕਿਤੇ ਹੁੰਦਾ ਤੇ ਤੁਰੇ ਰਹਿੰਦੇ ਆ ਰੋਡ ਦੇ ਉੱਤੇ ਵੀ। ਸੋ ਦੋਨੋਂ ਪਾਸੋਂ ਹੀ ਜਿਹੜਾ ਧਿਆਨ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਜ਼ਰੂਰ ਆਪਣੇ ਬੱਚਿਆਂ ਨੂੰ ਵੀ ਜਿਹੜੇ ਸਕੂਲਾਂ ਨੂੰ ਵੀ ਜਾਂਦੇ ਆ, ਜੇ ਕੋਈ ਜਾਂਦੇ ਆ ਖੁਦ ਸਟਾਪ ਤਾਈਂ, ਤਾਂ ਉਹਨਾਂ ਨੂੰ ਜਿਹੜਾ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਵੀ ਭਾਈ ਜੇ ਗਾਣੇ ਸੁਣਨੇ ਹੀ ਆ ਸੁਣ ਲਓ, ਪਰ ਇੱਕ ਕੰਨ ਜਿਹੜਾ ਜ਼ਰੂਰ ਖਾਲੀ
ਰੱਖਿਆ ਕਰੋ ਜੀ। ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਦੇ ਵਿੱਚ ਜਿਹੜੇ ਆ ਜਾਪਾਨ ਦੇ ਪ੍ਰਾਈਮ ਮਿਨਿਸਟਰ ਉਹ ਵਿਜ਼ਿਟ ਕਰ ਰਹੇ ਸੀ। ਸ਼ਿੰਜੋ ਐਬ ਮਈ 2 ਨੂੰ ਤੇ ਦੋਨਾਂ ਦੇ ਜਿਹੜੇ ਵਾਈਫਸ ਆ ਉਹਨਾਂ ਨੇ ਜਿਹੜਾ ਇੱਕ ਡਿਨਰ ਕੀਤਾ। ਬੈਂਜਾਮਿਨ ਨੈਤਨਯਾਹੂ ਉਹ ਤੇ ਉਹਨਾਂ ਦੀ ਵਾਈਫ ਤੇ ਇਸੇ ਤਰ੍ਹਾਂ ਜਾਪਾਨ ਦੇ ਕਾਊਂਟਰ ਪਾਰਟ ਸ਼ਿੰਜੋ ਐਬੇ ਉਹ ਤੇ ਉਹਨਾਂ ਦੀ ਵਾਈਫ ਤੇ ਜਿਹੜਾ ਉਹਨਾਂ ਦਾ ਚੈਫ ਸੀਗਾ ਉਸ ਨੇ ਜਿਹੜੀ ਡੈਜ਼ਰਟ ਹੈਗੀ ਆ ਉਹ ਸ਼ੂਜ਼ ਦੇ ਵਿੱਚ ਪਾ ਕੇ ਬੜੇ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਰੱਖੀ ਸੀ, 4 ਸ਼ੂਆਂ ਦੇ ਵਿੱਚ ਅਲੱਗ-ਅਲੱਗ। ਉਹਦੇ ਨਾਲ ਹੁਣ ਕੀ ਹੋਇਆ ਵੀ ਜਿਹੜੇ ਜਾਪਾਨ ਦੇ ਡਿਪਲੋਮੈਟ ਆ ਉਹ ਬਹੁਤ ਜ਼ਿਆਦਾ ਅਪਸੈਟ ਹੋਏ ਕਿਉਂਕਿ ਸ਼ੂ ਦੇ ਵਿੱਚ ਚੀਜ਼ ਪਾ ਕੇ ਕਿਸੇ ਨੂੰ ਦੇਣਾ ਬਹੁਤ ਹੀ ਮਾੜਾ ਜਿਹੜਾ ਜਾਪਾਨ ਦੇ ਵਿੱਚ ਗਿਣਿਆ ਜਾਂਦਾ ਹੈਗਾ। ਇੱਥੋਂ ਤੱਕ ਕਿ ਕਹਿੰਦੇ ਜਾਪਾਨ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਰਗ ਹੈਗੀ ਆ ਮੋਸਟਲੀ ਕਹਿੰਦੇ ਘਰਾਂ ਦੇ ਵਿੱਚ ਉਹ ਸ਼ੂ ਪਾ ਕੇ ਅੰਦਰ ਨਹੀਂ ਜਾਂਦੇ, ਐਂਟਰ ਹੋਣ ਤੇ ਬਾਹਰ ਹੀ ਰੱਖ ਦਿੰਦੇ ਆ ਸ਼ੂ। ਤੇ ਕਈ ਜਿਹੜੇ ਆਫਿਸਰਸ ਵੀ ਹੈਗੇ ਆ ਉਹਨਾਂ ਦੇ ਵਿੱਚ ਨੰਗੇ ਪੈਰੀਂ ਜਾਂਦੇ ਆ, ਉਹ ਸ਼ੂਜ਼ ਨੂੰ ਬਾਹਰ ਰੱਖ ਦਿੰਦੇ ਹੈਗੇ ਆ, ਸ਼ੂਜ਼ ਨੂੰ ਅੰਦਰ ਲਿਜਾਣ ਦੇ ਲਈ ਉਹ ਵਧੀਆ ਪਸੰਦ ਨਹੀਂ ਕਰਦੇ ਹੈਗੇ। ਤੇ ਹੁਣ ਜਦੋਂ ਇੰਨੇ ਹਾਈ ਲੈਵਲ ਦੀ ਮੀਟਿੰਗ ਹੋ ਰਹੀ ਸੀ ਉਸ ਮੀਟਿੰਗ ਦੇ ਵਿੱਚ ਜਿਹੜੀ ਡੈਜ਼ਰਟ ਹੈਗੀ ਆ ਡਿਜ਼ਰਟ ਆ ਉਹ ਦਿੱਤੀ ਸ਼ੂ ਦੇ ਵਿੱਚ ਪਾ ਕੇ ਤੇ ਉਹਦਾ ਜਿਹੜਾ ਬਹੁਤ ਜ਼ਿਆਦਾ ਬੁਰਾ ਮਨਾਇਆ ਤੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਹੁਣ ਖਬਰ ਬਣੀ ਹੋਈ ਹੈਗੀ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਇਕੁਈਫੈਕਸ ਦੇ ਨਾਲ ਜਿਹੜੀ ਸੰਬੰਧਿਤ ਖਬਰ ਆ, ਸਭ ਨੂੰ ਯਾਦ ਹੋਵੇਗਾ ਪਿਛਲੇ ਸਾਲ ਕਿੱਦਾਂ ਪਤਾ ਲੱਗਾ ਸੀਗਾ ਵੀ ਇਕੁਈਫੈਕਸ ਜਿਹੜੀ ਇੱਕ ਕ੍ਰੈਡਿਟ ਮੋਨੀਟਰਿੰਗ ਜਾਇੰਟ ਹੈਗਾ, ਇੱਕ ਬਹੁਤ ਵੱਡੀ ਕੰਪਨੀ ਆ, ਵੀ ਉਹਨਾਂ ਦੇ ਕਾਫੀ ਵੱਡਾ ਹੈਕ ਹੋਇਆ ਸੀਗਾ ਤੇ ਉਹਨਾਂ ਦਾ ਸਾਰਾ ਜਿਹੜਾ ਡਾਟਾ ਆ ਉਹ ਚੋਰੀ ਹੋਇਆ ਸੀਗਾ। ਤੇ ਉਹਦੇ ਵਿੱਚ ਕਹਿੰਦੇ ਹੁਣ ਜਿਹੜੇ ਕੁਝ ਆંકੜੇ ਜਿਹੜੇ ਉਹ ਸਾਹਮਣੇ ਆਏ ਆ, ਪਹਿਲੋਂ ਜਿਹੜਾ ਅਨੁਮਾਨਤ ਜਿਹੜੀਆਂ ਗੱਲਾਂ ਸੀਗੀਆਂ ਚੱਲ ਰਹੀਆਂ ਤੇ ਹੁਣ ਬਿਲਕੁਲ ਸਾਰੀਆਂ ਗੱਲਾਂ ਸਾਹਮਣੇ ਆਈਆਂ ਆ। 146.6 ਮਿਲੀਅਨ ਲੋਕਾਂ ਦੇ ਨਾਮ, ਇਹ ਉਨੇ ਹੀ ਲੋਕਾਂ ਦੇ ਡੇਟ ਆਫ ਬਰਥ ਤੇ 145.5 ਮਿਲੀਅਨ ਲੋਕਾਂ ਦਾ ਸੋਸ਼ਲ ਸਿਕਿਉਰਿਟੀ ਨੰਬਰ, 99 ਮਿਲੀਅਨ ਲੋਕਾਂ ਦਾ ਐਡਰੈਸ, 27.3 ਮਿਲੀਅਨ ਲੋਕਾਂ ਦਾ ਜੈਂਡਰ, 20.3 ਮਿਲੀਅਨ ਲੋਕਾਂ ਦੇ ਫੋਨ ਨੰਬਰ, 17.6 ਮਿਲੀਅਨ ਲੋਕਾਂ ਦੇ ਡਰਾਈਵਰ ਲਾਇਸੈਂਸ, 1.8 ਮਿਲੀਅਨ ਲੋਕਾਂ ਦੇ ਈਮੇਲ ਐਡਰੈਸ, 2,09,000 ਲੋਕਾਂ ਦੇ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਨੰਬਰ ਤੇ ਉਹਨਾਂ ਦੀ ਜਿਹੜੀ ਐਕਸਪਾਇਰੇਸ਼ਨ ਡੇਟ ਆ, 97,500 ਲੋਕਾਂ ਦੀ ਟੈਕਸ ਆਈਡੀ, 27,000 ਲੋਕਾਂ ਦੇ ਡਰਾਈਵਿੰਗ ਲਾਇਸੈਂਸ ਤੇ 6,000 ਲੋਕਾਂ ਦੇ ਤਕਰੀਬਨ ਜਿਹੜੇ ਪਾਸਪੋਰਟ ਦੀ ਇਨਫੋਰਮੇਸ਼ਨ ਜਿਹੜੀ ਇਸ ਪੂਰੇ ਡਾਟਾ ਬ੍ਰੀਚ ਦੇ ਵਿੱਚ ਚੋਰੀ ਹੋਈ ਆ। ਸੋ ਇਹ ਬਹੁਤ ਇੱਕ ਘਾਤਕ ਜਿਹੜੀ ਚੀਜ਼ ਆ। ਦੇਖੋ 146 ਮਿਲੀਅਨ ਲੋਕਾਂ ਦੇ ਜਿਹੜੇ ਨਾਮ, ਡੇਟ ਆਫ ਬਰਥ ਤੇ ਸੋਸ਼ਲ ਸਿਕਿਉਰਿਟੀ ਨੰਬਰ ਚੋਰੀ ਹੋਣਾ, ਇੱਕ ਹਿਸਾਬ ਦੇ ਨਾਲ ਇਹ ਆਈਡੈਂਟੀਟੀ ਚੋਰੀ ਨੂੰ ਜਿਹੜਾ ਇੱਕ ਦਾਵਤ ਵਾਲੀ ਗੱਲ ਹੈਗੀ ਆ। ਤੇ ਬਹੁਤ ਸਾਰੇ ਲੋਕ ਆਪਣੇ ਧਿਆਨ ਨਹੀਂ ਦਿੰਦੇ ਜਿਹੜੇ ਕ੍ਰੈਡਿਟ ਮੋਨੀਟਰਿੰਗ ਆ, ਖਾਸ ਕਰਕੇ ਉਸ ਨੂੰ ਲੈ ਕੇ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀ ਜ਼ਰੂਰਤ ਆ। ਹਰਜੋਤ ਸਿੰਘ ਜੀ ਨੇ ਕਈ ਵਾਰੀ ਦੱਸਿਆ ਵੀ ਇੱਕ ਜਿਹੜੀ ਵੈਬਸਾਈਟ ਆ ਬਿਲਕੁਲ ਰਾਜਕਰਮਵੀਰ ਸਿੰਘ ਜੀ, annualcreditreport.com, ਉਹਦੇ ਤੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਆਨਲਾਈਨ ਜਾ ਕੇ ਤੁਸੀਂ ਸੈਟਅਪ ਕਰਨਾ ਅਕਾਊਂਟ। ਫ੍ਰੀ ਕ੍ਰੈਡਿਟ ਰਿਪੋਰਟ ਤਿੰਨੇ ਜਿਹੜੀਆਂ ਏਜੰਸੀਆਂ ਹੈਗੀਆਂ, ਇੱਕ ਦਾ ਨਾਂ ਐਕਸਪੀਰੀਅਨ, ਟਰਾਂਸ ਯੂਨੀਅਨ ਤੇ ਇਕੁਈਫੈਕਸ, ਤਿੰਨਾਂ ਏਜੰਸੀਆਂ ਦੀ ਤੁਹਾਨੂੰ ਫ੍ਰੀ ਕ੍ਰੈਡਿਟ ਰਿਪੋਰਟ ਦਿੰਦੇ ਹੈਗੇ ਆ। ਸਾਲ 'ਚ ਇੱਕ ਵਾਰੀ ਤੁਸੀਂ ਚੈੱਕ ਕਰ ਸਕਦੇ ਹੈਗੇ ਆ। ਹਰ ਇੱਕ ਬੰਦੇ ਨੂੰ ਜਿਹੜਾ 18 ਸਾਲਾਂ ਤੋਂ ਉੱਤੇ ਹੈਗਾ ਆ, ਜਿਹਦਾ ਕ੍ਰੈਡਿਟ ਬਣਿਆ ਆ, ਉਹਨੂੰ ਇਹ ਚੈੱਕ ਕਰਨੀ ਚਾਹੀਦੀ ਹੈਗੀ ਆ। ਨਹੀਂ ਤਾਂ ਕੀ ਹੁੰਦਾ ਵੀ ਤੁਹਾਨੂੰ ਬਾਅਦ 'ਚ ਪਤਾ ਲੱਗੇ ਵੀ ਤੁਹਾਡੇ ਨਾਂ ਤੇ ਕਿਸੇ ਨੇ ਕ੍ਰੈਡਿਟ ਕਾਰਡ ਖੋਲੇ ਹੈਗੇ ਆ ਤੇ ਉਹ ਯੂਜ਼ ਕਰੀ ਜਾਂਦੇ, ਐਡਰੈਸ ਵੀ ਡਿਫਰੈਂਟ ਆ। ਮੁੜ ਕੇ ਜਦੋਂ ਉਹਨਾਂ ਦੀ ਲਿਮਿਟ ਜ਼ਿਆਦਾ ਹੋ ਗਈ ਤਾਂ ਫਿਰ ਉਹ ਤੁਹਾਡੇ ਕ੍ਰੈਡਿਟ ਕਾਰਡ ਤੇ ਰਹਿ ਗਿਆ। ਤੇ ਇੱਕ ਵਾਰੀ ਜਦੋਂ ਤੁਹਾਡਾ ਕ੍ਰੈਡਿਟ ਮੈਸਅਪ ਹੋ ਗਿਆ ਫਿਰ ਸਾਲਾਂ ਬੱਧੀ ਲੱਗਦੇ ਹੈਗੇ ਉਹਨੂੰ ਫਿਕਸ ਕਰਨ ਦੇ ਲਈ। ਬਿਲਕੁਲ ਧਿਆਨ ਜਿਹੜਾ ਬਹੁਤ ਜ਼ਰੂਰੀ ਆ ਤੇ ਬਹੁਤ ਧਿਆਨ ਜਿਹੜਾ ਰੱਖਣ ਦੀ ਇਸ ਚੀਜ਼ ਨੂੰ ਲੈ ਕੇ ਜ਼ਰੂਰਤ ਹੈ। ਇਹ ਪਿਛਲੇ ਸਮਿਆਂ ਦੇ ਵਿੱਚ ਜਦੋਂ 7-8 ਸਾਲ ਪਹਿਲਾਂ ਜਿਹੜਾ ਬਸਟ ਹੋਇਆ ਸੀ ਰੀਅਲ ਸਟੇਟ ਦਾ, ਜਦੋਂ ਘਰਾਂ ਦੀਆਂ ਪ੍ਰਾਈਸਾਂ ਬਹੁਤ ਡਿੱਗੀਆਂ ਸੀ, ਉਸ ਟਾਈਮ ਤੇ ਬਹੁਤ ਸਾਰੇ ਲੋਕ ਰਗੜੇ ਗਏ ਸੀ। ਕਈ ਲੋਕਾਂ ਦੇ ਚੋਰੀ ਦੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਉਹਨੇ ਘਰ ਜਿਹੜੇ ਵੇਚ ਦਿੱਤੇ ਸੀ ਲੋਨ ਉਹਨਾਂ ਦੇ ਉੱਤੇ, ਤੇ ਐਡਰੈਸ ਵੀ ਡਿਫਰੈਂਟ ਸੀ, ਪਤਾ ਹੀ ਨਹੀਂ ਲੱਗਾ। ਜਦੋਂ ਉਹਨੇ ਕਿਤੇ ਕ੍ਰੈਡਿਟ ਚੈੱਕ ਕੀਤਾ ਬਾਅਦ ਚ ਪਤਾ ਲੱਗਾ, ਜਾਂ ਉਹਨਾਂ ਦੇ ਕੋਰਟ ਦੇ ਪੇਪਰ ਆਏ ਉਸ ਟਾਈਮ ਤੇ। ਤੇ ਇੱਕ ਜੇ ਦੇਖੋ ਸਾਰੇ ਜਣੇ ਸਮਾਰਟਫੋਨ ਵਰਤਦੇ ਆ, ਹਰ ਇੱਕ ਨੇ ਆਪੋ ਆਪਣੀਆਂ ਜਿਹੜੀਆਂ ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਐਪਸ ਆ ਉਹ ਲਾਈਆਂ ਹੁੰਦੀਆਂ।
ਨੋਟੀਫਿਕੇਸ਼ਨ ਜ਼ਰੂਰ ਹਮੇਸ਼ਾ ਔਨ ਰੱਖੋ, ਚਾਹੇ $1 ਦੀ ਤੁਸੀਂ ਕੀਮਤ ਦੀ ਕੋਈ ਚੀਜ਼ ਖਰੀਦ ਰਹੇ ਆ, ਚਾਹੇ 1000 ਦੀ, ਤਾਂ ਜੋ ਤੁਹਾਨੂੰ ਇਸੇ ਵੇਲੇ ਐਟਲੀਸਟ ਨਾਲ ਦੇ ਨਾਲ ਨੋਟੀਫਿਕੇਸ਼ਨ ਆ ਜਾਵੇ। ਪਿਛਲੇ ਦਿਨਾਂ ਦੇ ਵਿੱਚ ਇਦਾਂ ਹੀ ਹੋਇਆ ਸੀ ਵੀ ਬੰਦਾ ਇੱਥੇ ਸੀਗਾ, ਕਾਰਡ ਉਹਦਾ ਚਾਰਜ ਹੋ ਰਿਹਾ ਨਿਊਯਾਰਕ ਦੇ ਵਿੱਚ, ਉਹਨੂੰ ਉਸੇ ਵੇਲੇ ਪਤਾ ਲੱਗ ਗਿਆ ਤੇ ਨਾਲ ਦੇ ਨਾਲ ਕ੍ਰੈਡਿਟ ਕਾਰਡ ਵਾਲਿਆਂ ਨੂੰ ਕਾਲ ਕਰਕੇ ਤੇ ਉਹਨਾਂ ਨੇ ਆਪਣੇ ਜਿਹੜੇ ਉਹ ਬੰਦ ਕਰਾ ਲਿਆ ਤੇ ਗਾਂ ਜਿਹੜਾ ਆ ਉਹ ਜਿਹੜੇ ਪੈਸਿਆਂ ਦਾ ਵੀ ਚਲੋ ਉਹਨਾਂ ਨੇ ਰਿਟਰਨ ਕਰ ਹੀ ਦੇਣੇ ਸੀਗੇ। ਮੋਸਟ ਆਫ ਦਾ ਟਾਈਮ ਇਦਾਂ ਹੁੰਦਾ ਹੀ ਆ। ਤੇ ਸੋ ਜ਼ਰੂਰ ਨੋਟੀਫਿਕੇਸ਼ਨਸ ਔਨ ਰੱਖਿਆ ਕਰੋ ਤਾਂ ਜੋ ਜਿੱਥੇ ਤੁਸੀਂ ਨਹੀਂ ਹੈਗੇ, ਜੇ ਉੱਥੇ ਤੁਹਾਡਾ ਕਾਰਡ ਚਾਰਜ ਹੋ ਰਿਹਾ, ਐਟਲੀਸਟ ਤੁਹਾਨੂੰ ਨਾਲ ਦੇ ਨਾਲ ਪਤਾ ਲੱਗ ਜਾਏ ਤੇ ਤੁਸੀਂ ਜਿਹੜਾ ਇਨਫੋਰਮ ਡਿਸੀਜਨ ਜਿਹੜਾ ਉੱਥੇ ਲੈ ਸਕੋ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਵਿਸ਼ਵਜੀਤ ਸਿੰਘ ਜਿਹੜੇ ਨਿਊਯਾਰਕ ਤੋਂ ਹੈਗੇ ਆ, ਜਿਨ੍ਹਾਂ ਨੂੰ ਸਿੱਖ ਕੈਪਟਨ ਅਮਰੀਕਾ ਦੇ ਨਾਮ ਕਰਕੇ ਵੀ ਜਾਣਿਆ ਜਾਂਦਾ ਹੈਗਾ, ਉਹ ਪੂਰੇ USA ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਇਨਟੋਲਰੈਂਸ ਨੂੰ ਫਾਈਟ ਕਰਨ ਦੇ ਲਈ ਤੇ ਆਪਣੀ ਸਿੱਖ ਆਇਡੈਂਟੀਟੀ ਨੂੰ ਸ਼ੋਅ ਕਰਨ ਦੇ ਲਈ ਵੱਖ-ਵੱਖ ਮਿਊਜ਼ੀਅਮ 'ਚ ਜਾ ਕੇ ਉਹ ਜਿਹੜੇ ਕਾਰਟੂਨ ਬਣਾਉਂਦੇ ਹੈਗੇ ਆ, ਕਾਰਟੂਨਸ, ਟਰਬਨਸ ਤੇ ਹੋਰ ਕਿਸ ਤਰ੍ਹਾਂ ਹੇਟ ਨੂੰ ਕਨਫਰੰਟ ਕਰ ਸਕਦੇ ਹੈਗੇ ਆ, ਉਹਦੇ ਬਾਰੇ ਉਹ ਐਗਜ਼ੀਬਿਟ ਲਗਾਉਂਦੇ ਹੈਗੇ ਆ ਲਗਭਗ ਪੂਰੇ USA ਦੇ ਵਿੱਚ। ਅੱਜ ਕੱਲ ਉਹ ਜਿਹੜੀ ਆ ਵਿੰਗ ਲਿਊਕ ਮਿਊਜ਼ੀਅਮ ਹੈਗੀ ਸਿਆਟਲ ਦੀ, ਉੱਥੇ ਉਹ ਆਉਣ ਵਾਲੇ 9 ਮਹੀਨਿਆਂ ਤੱਕ ਜਿਹੜੀ ਆ ਉਹ ਮਿਊਜ਼ੀਅਮ ਦੇ ਵਿੱਚ ਆਪਣੇ ਕਾਰਟੂਨ ਸਾਰੇ ਉਹ ਲਗਾਉਣਗੇ। ਤੇ ਖਾਸ ਕਰਕੇ ਜਿਹੜੇ ਸਿਆਟਲ ਏਰੀਏ ਦੇ ਵਿੱਚ ਆਪਣੇ ਲੋਕ ਵੀ ਹੈਗੇ ਆ, ਜਿੰਨੇ ਪੰਜਾਬੀ ਭੈਣ ਭਰਾ, ਜ਼ਰੂਰ ਤੁਸੀਂ ਉੱਥੇ ਜਾ ਕੇ ਬੱਚਿਆਂ ਨੂੰ ਉਹ ਮਿਊਜ਼ੀਅਮ ਦੇ ਵਿੱਚ ਉਹਨਾਂ ਦੇ ਕਾਰਟੂਨ ਵੀ ਦਿਖਾ ਲਓ, ਪਲੱਸ ਜਿਹੜੇ ਤੁਹਾਡੇ ਨੇਬਰਸ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਨਾਲ ਲੈ ਕੇ ਜਾਓ, ਕਿਉਂਕਿ ਕਾਫੀ ਉਹ ਜਿਹੜਾ ਵਿਸ਼ਵਜੀਤ ਸਿੰਘ ਆ ਪਪੂਲਰ ਹੋਇਆ USA ਦੇ ਵਿੱਚ। ਜੀ ਜੀ ਬਿਲਕੁਲ। ਨਾਲ ਹੀ ਆਪਾਂ ਜੇ ਦੱਸੀਏ ਵੀ ਪਿਛਲੇ ਦਿਨਾਂ ਦੇ ਵਿੱਚ CNN ਨੇ ਇੱਕ ਕਾਫੀ ਵੱਡੀ ਰਿਪੋਰਟ ਜਿਹੜੀ ਆ ਸਿੱਖਾਂ ਦੇ ਉੱਤੇ ਜਿਹੜੀ ਉਹਨਾਂ ਨੇ ਪੇਸ਼ ਕੀਤੀ ਸੀਗੀ, ਜੋ ਕਿ ਇੱਕ ਚੰਗਾ ਉਦਮ ਆ, ਚੰਗੀ ਇੱਕ ਗੱਲ ਹੈਗੀ ਆ। ਤੇ ਅੱਜ ਤਕਰੀਬਨ ਘੰਟੇ ਦੇ ਸਮੇਂ ਦੀ ਜਿਹੜੀ ਇਹ ਰਿਪੋਰਟ ਸੀਗੀ, 2 ਦਿਨ ਜਿਹੜੀ ਲਗਾਤਾਰ ਜਿਹੜੀ ਦੇਖੀ ਗਈ। ਐਤਵਾਰ ਨੂੰ ਜਿਹੜਾ ਉਹ ਪਹਿਲੀ ਵਾਰੀ ਪ੍ਰਸਾਰਿਤ ਕੀਤੀ ਗਈ ਸੀ। ਹੁਣ ਤੁਸੀਂ ਜਗ੍ਹਾ ਜਗ੍ਹਾ YouTube ਦੇ ਉੱਤੇ ਵੀ ਬਹੁਤ ਸਾਰੇ ਲੋਕਾਂ ਨੇ ਹੋਰ ਵੀ ਇਸ ਨੂੰ ਅਪਲੋਡ ਕੀਤਾ ਹੋਇਆ ਆ। ਉਸ ਨੂੰ ਗਾਂ ਤੋਂ ਗਾਂ ਆਪਣੇ ਜਿਹੜੇ ਨਾਨ ਸਿੱਖ ਫਰੈਂਡਸ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਤੁਸੀਂ ਉਸ ਨੂੰ ਸ਼ੇਅਰ ਕਰੋ। ਆਪਸ ਦੇ ਵਿੱਚ ਹੀ ਦੇਖ ਕੇ ਖੁਸ਼ ਨਾ ਹੋ, ਗਾਂ ਉਹਨਾਂ ਨੂੰ ਵੀ ਜਿਹੜਾ ਉਹ ਦਿਖਾਉਣਾ ਆ, ਜਿਨ੍ਹਾਂ ਨੂੰ ਆਪਾਂ ਦੱਸਣਾ ਆ ਵੀ ਜਿਹੜੇ ਆ ਸਿੱਖ ਜਿਹੜੇ ਉਹ ਕੀ ਹੈਗੇ ਨੇ। ਬਿਲਕੁਲ। ਉਹ ਜਿਹੜੀ ਹੈਗੀ ਆ ਯੂਨਾਈਟਿਡ ਸ਼ੇਡਸ ਆਫ ਅਮਰੀਕਾ ਜਿਹੜਾ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਆ, ਉਸ ਪ੍ਰੋਗਰਾਮ ਦੇ ਅੰਡਰ 1 ਘੰਟੇ ਦਾ ਪ੍ਰੋਗਰਾਮ ਹੈਗਾ ਆ। ਜ਼ਰੂਰ ਉਹ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਨੂੰ ਦੱਸਿਆ ਆ, ਇਕੱਲੇ ਆਪ ਨਾ ਦੇਖੋ, ਆਪਣੇ ਜਿਹੜੇ ਤੁਹਾਡੇ ਕੋਵਰਕਰ ਆ, ਫਰੈਂਡ ਹੈਗੇ ਆ, ਨੇਬਰਸ ਹੈਗੇ ਆ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਉੱਥੇ ਪੂਰੀ ਜਿੱਦਾਂ ਸਿੱਖਾਂ ਨਾਲ ਕੀ ਕੁਝ ਵਾਪਰਿਆ ਉਹਦੇ ਬਾਰੇ ਦੱਸਿਆ ਗਿਆ ਹੈ। ਜੀ ਜੀ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਣੀਆਂ ਬ੍ਰੇਕ ਦਾ ਜਿਹੜਾ ਸਮਾਂ, ਮਾਫੀ ਚਾਹੁੰਦਾ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਆ। ਇਟਲੀ ਦੀ ਜੇ ਆਪਾਂ ਜਾਂਦੇ ਜਾਂਦੇ ਖਬਰ ਜੇ ਦੱਸ ਜਾਈਏ ਵੀ ਕਹਿੰਦੇ ਉੱਥੇ ਇਲੈਕਸ਼ਨ ਜਿਹੜੀਆਂ ਆ ਉਹ ਜਲਦ ਹੀ ਦੁਬਾਰਾ ਜਿਹੜੀਆਂ ਹੋ ਸਕਦੀਆਂ, ਵੀ ਕਿਉਂਕਿ ਜਿਹੜੀ ਕੋਲੀਸ਼ਨ ਦੀਆਂ ਗੱਲਾਂ ਸੀਗੀਆਂ ਮੁੜ ਕੇ ਜਿਹੜੀ ਮਿਲ ਕੇ ਸਰਕਾਰ ਬਣਾਉਣ ਦੀਆਂ, ਉਹ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਆ। ਤੇ ਇਸ ਟਾਈਮ ਕੋਈ ਜਾਂ ਕਹਿੰਦੇ ਨਿਊਟਰਲ ਕੇਅਰ ਟੇਕਰ ਸਰਕਾਰ ਜਿਹੜੀ ਆ ਉਹ ਇਸ ਸਾਲ ਦੇ ਐਂਡ ਤੱਕ ਜਿਹੜੀ ਉਹ ਰਹੂਗੀ, ਜੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਲਦ ਹੀ ਜਿਹੜੀਆਂ ਉੱਥੇ ਮੁੜ ਕੇ ਇਲੈਕਸ਼ਨ ਹੋ ਸਕਦੀਆਂ ਨੇ। ਉੱਥੇ ਜਿਹੜੀਆਂ ਰਾਈਟ ਨਾਓ ਜਿਹੜੀਆਂ ਕਾਫੀ ਇਨਫਲੂਐਂਸ਼ੀਅਲ ਪਾਰਟੀਜ਼ ਨੇ, ਇੱਕ 5 ਸਟਾਰ ਐਂਡ ਦਾ ਲੀਗ ਜਿਹੜੀ ਆ ਉਹ ਚਾਹ ਰਹੀ ਆ ਵੀ ਇੱਥੇ ਜਿਹੜੀ ਆ ਜਿਹੜੀਆਂ ਚੋਣਾਂ ਆ ਉਹ ਮੁੜ ਕੇ ਦੁਬਾਰਾ ਜਿਹੜੀਆਂ ਆ ਉਹ ਹੋ ਜਾਣ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਬਣੂਗਾ। ਜੀ ਬਿਲਕੁਲ। ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ 11 ਵਜੇ ਜਿਹੜਾ ਕੈਲੀਫੋਰਨੀਆ ਦਾ ਟਾਈਮ ਆ ਉਹ ਤੇ ਜਿਹੜਾ ਆ ਸਪੈਸ਼ਲ ਅਨਾਉਂਸਮੈਂਟ ਕਰਨ ਜਾ ਰਹੇ ਆ ਇਰਾਨ ਦੀ ਬਾਬਤ। ਆਪਾਂ ਪਹਿਲਾਂ ਵੀ ਦੱਸਿਆ ਸੀ। ਸੋ ਉਹਦੀ ਜਿਹੜੀ ਅਪਡੇਟ ਆ, ਦੁਪਹਿਰ ਵਾਲਾ ਪ੍ਰੋਗਰਾਮ ਜਿਹੜਾ 12:30 ਤੋਂ 2 ਵਜੇ ਤੱਕ ਹੋਣਾ ਆ, ਉਹਦੇ ਵਿੱਚ ਰਾਜਕਨਵੀਰ ਸਿੰਘ ਹੁਣੀ ਡਿਸਕਸ ਕਰਨਗੇ। ਤੇ ਨਾਲ ਦੀ ਨਾਲ ਟੀਚਰ ਐਪਰੀਸ਼ੀਏਸ਼ਨ ਡੇ ਦੇ ਉੱਤੇ ਜੇ ਕੋਈ ਆਪਣਾ ਵਿਚਾਰ ਦੇਣਾ ਚਾਹੁੰਦਾ ਆ, ਸੋ ਜਿਹੜਾ ਦੁਪਹਿਰ ਵਾਲਾ ਕੁਝ ਗੱਲਾਂ ਕੁਝ ਗੀਤ ਪ੍ਰੋਗਰਾਮ ਹੋਣਾ ਆ 12:30 ਤੋਂ ਲੈ ਕੇ 2 ਵਜੇ ਦੇ ਵਿੱਚ, ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਵੱਧ ਚੜ ਕੇ ਹਿੱਸਾ ਲਿਓ। ਜੀ। ਤੇ ਹਰਜੋਤ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਜਿਹੜੀ ਸਮਾਪਤੀ ਹੈ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ।